ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਵੇਖ ਸੁਣ ਰਹੇ ਹੋ ਤੁਸੀਂ ਦੇ ਵਿਸ਼ੇਸ਼ ਪ੍ਰੋਗਰਾਮ ਬਿਯੋਂਡ ਦਾ ਹੈਡਲਾਈਨਸ ਵਿਦ ਮਨਦੀਪ ਪੂਨੀਆ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਸੋ ਕਰਦੇ ਹਾਂ ਪ੍ਰੋਗਰਾਮ 'ਚ ਪੂਨੀਆ ਜੀ ਨੂੰ ਸ਼ਾਮਲ, ਫਿਰ ਰੁੱਖ ਖਬਰਾਂ ਕਰਾਂਗੇ। ਬਹੁਤ-ਬਹੁਤ ਸਵਾਗਤ ਹੈ ਜੀ। ਜੀ ਸ਼ੁਕਰੀਆ। ਸਤਿ ਸ਼੍ਰੀ ਅਕਾਲ ਗੁਰਪ੍ਰੀਤ। ਸਤਿ ਸ਼੍ਰੀ ਅਕਾਲ ਜੀ। ਸੋ ਸਭ ਤੋਂ ਪਹਿਲੀ ਖਬਰ ਤੇ ਜੇਕਰ ਚੱਲੀਏ ਤਾਂ ਇਹ ਖਬਰ RSS ਦੇ ਨਾਲ ਜੁੜੀ ਹੋਈ ਹੈ। RSS ਕੀ ਆਖ ਰਹੀ ਹੈ ਜੀ? ਇਹ ਜਿਹੜੇ ਸੋਸ਼ਲਿਸਟ ਤੇ ਸੈਕੂਲਰ ਸ਼ਬਦ ਨੇ ਸੰਵਿਧਾਨ ਦੇ ਵਿੱਚ, ਉਹਨਾਂ ਤੇ ਬਹਿਸ ਚੱਲ ਰਹੀ ਹੈ। ਕੀ ਸਾਰੀ ਗੱਲਬਾਤ ਹੈ? ਹਾਂਜੀ, ਬੇਸਿਕਲੀ ਜਿਹੜੀ RSS ਹੈ ਉਹਨੂੰ ਸ਼ੁਰੂ ਤੋਂ ਪ੍ਰੋਬਲਮ ਰਹੀ ਹੈ, ਜਿਹੜਾ ਇੰਡੀਆ ਦਾ ਕਨਸਟੀਟਿਊਸ਼ਨ ਰਿਹਾ ਉਹਦੇ 'ਚ ਸੋਸ਼ਲਿਸਟ ਅਤੇ ਜਿਹੜਾ ਸੈਕੂਲਰ ਸ਼ਬਦ ਹੈ ਉਹਦੇ ਤੇ ਹੁਣ ਦੁਬਾਰੇ ਤੋਂ ਜਦੋਂ ਐਮਰਜੈਂਸੀ ਬਾਰੇ ਇਹ ਪ੍ਰੋਗਰਾਮ ਕਰ ਰਹੇ ਨੇ, ਜਿਹੜੀ ਐਮਰਜੈਂਸੀ ਇੰਦਰਾ ਗਾਂਧੀ ਨੇ ਲਾਈ ਸੀਗੀ ਉਹਦੇ 'ਤੇ ਇਹ 50 ਸਾਲਾ ਪ੍ਰੋਗਰਾਮ ਕਰ ਰਹੇ ਨੇ। ਉਹਦੇ 'ਚ 26 ਜੂਨ ਨੂੰ ਯਾਨੀ ਕਿ ਕੱਲ੍ਹ ਦਿੱਲੀ 'ਚ ਇੱਕ ਪ੍ਰੋਗਰਾਮ ਸੀਗਾ। ਉਹਦੇ 'ਚ ਜਿਹੜੇ RSS ਦੇ ਜਨਰਲ ਸੈਕਟਰੀ ਨੇ ਦੱਤਾਤਰੇ ਹੋਸਬੋਲੇ, ਯਾਨੀ ਕਿ ਤੁਸੀਂ ਲਾ ਲਓ ਕਿ ਆਫਟਰ ਜਿਹੜਾ ਸਰਸੰਘ ਚਾਲਕ ਹੁੰਦਾ, ਯਾਨੀ ਕਿ ਜਿਹੜਾ ਸਭ ਤੋਂ ਇਹਨਾਂ ਦਾ ਵੱਡਾ ਹੁੰਦਾ ਮੋਹਨ ਭਾਗਵਤ ਤੋਂ ਦੂਜੇ ਨੰਬਰ ਦੇ ਹੁੰਦੇ ਨੇ ਇਹ ਦੱਤਾਤਰੇ ਹੋਸਬੋਲੇ। ਉਹਨਾਂ ਨੇ ਇੱਕ ਗੱਲ ਕਹੀ ਹੈ। ਉਹਨਾਂ ਨੇ ਕਿਹਾ ਕਿ ਜਿਹੜਾ ਸੰਵਿਧਾਨ ਦਾ ਮੂਲ ਹੈ ਉਹਦੇ 'ਚ ਸੋਸ਼ਲਿਸਟ ਅਤੇ ਸੈਕੂਲਰ ਸ਼ਬਦ ਨਹੀਂ ਸੀਗਾ, ਇਹ ਤਾਂ ਬਾਅਦ 'ਚ ਜੋੜੇ ਗਏ ਹੈਗੇ ਆ। ਅਤੇ ਇਹ ਸ਼ਬਦ ਹੋਣੇ ਚਾਹੀਦੇ ਜਾਂ ਨਹੀਂ ਹੋਣੇ ਚਾਹੀਦੇ, ਇਹਦੇ 'ਤੇ ਬਹਿਸ ਹੋਣੀ ਚਾਹੀਦੀ। ਬੇਸਿਕਲੀ ਦੇਖੋ, ਜਿਹੜਾ ਹਿੰਦੂ ਰਾਸ਼ਟਰ ਹੈ ਉਹਦੇ 'ਚ ਸਭ ਤੋਂ ਵੱਡਾ, ਜੇ ਆਪਾਂ ਗੱਲ ਕਰਾਂਗੇ ਜਿਹੜੀ ਸਭ ਤੋਂ ਵੱਡਾ ਮਤਲਬ ਰੋੜਾ ਕੀ ਚੀਜ਼ ਹੈ, ਅਤੇ ਉਹਦੇ 'ਚ ਇੱਕੋ ਗੱਲ ਨਿਕਲ ਕੇ ਆਊਗੀ ਕਿ ਜਿਹੜਾ ਇਹ ਸੈਕੂਲਰ ਸ਼ਬਦ ਹੈ ਨਾ, ਇਹ ਇਹਨਾਂ ਨੂੰ ਰੋੜਾ ਲੱਗੂਗਾ। ਅਤੇ ਹਾਲਾਂਕਿ ਜਿਹੜਾ ਇੰਡੀਅਨ ਕਨਸਟੀਟਿਊਸ਼ਨ ਉਹਦੇ 'ਚ ਸੈਕੂਲਰਿਜ਼ਮ ਨੂੰ ਡਿਫੈਂਡ ਕਰਨ ਦੇ ਬਹੁਤ ਸਾਰੇ ਆਰਟੀਕਲ ਨੇ, ਅਤੇ ਉਹ ਹਿੰਦੂ ਰਾਸ਼ਟਰ ਬਣਾਉਣ 'ਚ ਇੱਕ ਵੱਡਾ ਰੋੜਾ ਕਹਿ ਸਕਦੇ ਹੋ। ਇਹਦੇ 'ਤੇ ਜਿਹੜੇ BJP ਦੇ ਰਾਜ ਸਭਾ ਸਾਂਸਦ ਨੇ ਪਹਿਲਾਂ ਵੀ, ਉਹ ਕਈ ਵਾਰ ਲਿਖ ਕੇ ਦੇ ਚੁੱਕੇ ਨੇ ਕਿ ਸੈਕੂਲਰ ਸ਼ਬਦ ਹਟਾਇਆ ਜਾਵੇ। ਅਤੇ ਹੁਣ RSS ਦੇ ਦੂਜੇ ਨੰਬਰ ਦੀ ਹਸਤੀ ਦੱਤਾਤਰੇ ਹੋਸਬੋਲੇ, ਉਹਨਾਂ ਨੇ ਬਿਆਨ ਦੇ ਕੇ ਕਿਹਾ ਹੈ, ਉਹ ਵੀ ਖਾਸ ਪ੍ਰੋਗਰਾਮ ਜਿਹੜਾ ਇਹਨਾਂ ਨੇ ਐਮਰਜੈਂਸੀ 'ਤੇ ਰੱਖਿਆ ਹੋਇਆ ਸੀਗਾ ਕਿ ਇਹ ਜਿਹੜਾ ਸੋਸ਼ਲਿਸਟ ਅਤੇ ਸੈਕੂਲਰ ਸ਼ਬਦ ਹੈ ਇਹਨੂੰ ਹਟਾਇਆ ਜਾਵੇ। ਮੈਨੂੰ ਲੱਗਦਾ ਵਾ ਕਿ RSS ਦੇ 100 ਸਾਲ ਹੋਣ ਜਾ ਰਹੇ ਨੇ। ਇਹ 99ਵਾਂ ਸਾਲ ਚੱਲ ਰਿਹਾ, ਅਤੇ 100ਵਾਂ ਸਾਲ ਤੁਸੀਂ ਜਦੋਂ ਇਹ ਵਿਜੇ ਦਸ਼ਮੀ, ਜਿਹਨੂੰ ਦੁਸਹਿਰਾ ਕਿਹਾ ਜਾਂਦਾ ਆਮ ਤੌਰ 'ਤੇ, ਉਹ ਜਦੋਂ ਉਹ ਤਿਉਹਾਰ ਆਊਗਾ ਅਕਤੂਬਰ ਦੇ ਵਿੱਚ, ਉਦੋਂ RSS ਨੂੰ 100 ਸਾਲ ਹੋ ਜਾਣਗੇ। 100ਵਾਂ ਸਾਲ ਉਹਨਾਂ ਦਾ ਸ਼ੁਰੂ ਹੋ ਜਾਊਗਾ, ਅਤੇ ਉਦੋਂ ਮੈਨੂੰ ਲੱਗਦਾ ਗਾ ਕਿ ਕੋਈ ਇਹ ਵੱਡਾ ਡਿਸੀਜ਼ਨ ਲੈ ਸਕਦੇ ਨੇ। ਉਸੇ ਵਾਸਤੇ ਹੀ ਇਹ ਮਾਹੌਲ ਬਣਾਇਆ ਜਾ ਰਿਹਾ ਹੈ। ਬਾਕੀ ਰਾਹੁਲ ਗਾਂਧੀ ਨੇ ਵੀ ਇਸ 'ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਹੈ ਕਿ RSS BJP ਵਾਲੇ ਕਹਿ ਰਹੇ ਨੇ ਕਿ ਸੋਸ਼ਲਿਸਟ ਅਤੇ ਸੈਕੂਲਰ ਸ਼ਬਦ 'ਤੇ ਬਹਿਸ ਹੋਣੀ ਚਾਹੀਦੀ। ਇਹ ਤਾਂ ਪੂਰੇ ਕਨਸਟੀਟਿਊਸ਼ਨ ਨੂੰ ਹੀ ਬਦਲ ਕੇ ਜਿਹੜੀ ਮਨੂ ਸਮ੍ਰਿਤੀ ਹੈ ਉਹਨੂੰ ਲਾਗੂ ਕਰਨਾ ਚਾਹੁੰਦੇ ਨੇ। ਇਸ ਕਰਕੇ ਇਹਨਾਂ ਨੂੰ ਇਹ ਦੋ ਸ਼ਬਦ ਪਚ ਨਹੀਂ ਰਹੇ। ਇਹ ਉਹਨਾਂ 'ਤੇ ਆਪਾਂ ਕਹਿ ਲਈਏ ਕਿ ਅਟੈਕ ਆਇਆ ਹੈਗਾ। ਉੱਦਾਂ ਜਿਹੜਾ ਇੰਦਰਾ ਗਾਂਧੀ ਨੇ ਐਮਰਜੈਂਸੀ ਲਾਈ ਸੀਗੀ, ਉਹ ਤੋਂ ਕਾਂਗਰਸ ਭੱਜ ਨਹੀਂ ਸਕਦੀ। ਉਹ ਹਮੇਸ਼ਾ ਕਾਂਗਰਸ ਵਾਸਤੇ ਇੱਕ ਬੈਗੇਜ ਰਹੂਗਾ, ਕਿਉਂਕਿ ਉਸ ਟਾਈਮ ਆਪਾਂ ਨੂੰ ਪਤਾ ਹੈ ਕਿ ਕਿੰਨੇ ਜ਼ਿਆਦਾ ਪੱਤਰਕਾਰਾਂ 'ਤੇ ਅਤਿਆਚਾਰ ਹੋਏ ਸੀਗੇ। ਜਿਹੜੇ ਵਿਪਕਸ਼ੀ ਆਗੂ ਸੀਗੇ, ਅਪੋਜੀਸ਼ਨ ਪਾਰਟੀਆਂ ਦੇ ਆਗੂ ਸੀਗੇ, ਉਹਨਾਂ ਨੂੰ ਤਾਂ ਜੇਲ੍ਹਾਂ 'ਚ ਬੰਦ ਕਰ ਦਿੱਤਾ ਗਿਆ ਸੀਗਾ। ਪੰਜਾਬ ਤੋਂ ਵੀ ਇੱਕ ਵੱਡੀ ਮੂਵਮੈਂਟ, ਵੱਡੀ ਲਹਿਰ ਆਪਾਂ ਦੇਖਿਆ ਸੀਗਾ ਕਿ ਕਿਵੇਂ ਐਮਰਜੈਂਸੀ ਦੇ ਉਲਟ ਚੱਲੀ ਸੀਗੀ। ਅਕਾਲੀਆਂ ਨੇ ਗ੍ਰਿਫਤਾਰੀਆਂ ਦਿੱਤੀਆਂ ਸੀਗੀਆਂ। ਅਕਾਲੀ ਜੱਥੇ ਜਾਂਦੇ ਹੁੰਦੇ ਸੀਗੇ ਅਤੇ ਉਹ ਗ੍ਰਿਫਤਾਰੀਆਂ ਦਿੰਦੇ ਸੀਗੇ। ਅਤੇ ਹੋਰ ਵੀ ਕਈ ਤਰੀਕੇ ਦੇ ਆਪਾਂ ਜਿਹੜੇ ਵਿਰੋਧ ਪ੍ਰਦਰਸ਼ਨ ਅੰਦੋਲਨ ਪੰਜਾਬ 'ਚ ਵੀ ਦੇਖੇ ਸੀਗੇ, ਅਤੇ ਪੂਰੇ ਮੁਲਕ ਭਰ 'ਚ ਅੰਦੋਲਨ ਹੋਏ ਸੀਗੇ ਇਸ ਦੇ ਉਲਟ। ਪਰ ਮੈਨੂੰ ਲੱਗਦਾ ਗਾ ਕਿ ਉਹ ਤਾਂ ਡਿਕਲੇਅਰਡ ਐਮਰਜੈਂਸੀ ਸੀਗੀ। ਹੁਣ ਜਿਹੜੀ ਐਮਰਜੈਂਸੀ ਚੱਲ ਰਹੀ ਹੈ ਉਹਨੂੰ ਤੁਸੀਂ ਅਨਡਿਕਲੇਅਰਡ ਐਮਰਜੈਂਸੀ ਕਹਿ ਸਕਦੇ ਹੋ ਇੰਡੀਆ ਦੇ ਵਿੱਚ, ਜਿਹਦੇ 'ਚ ਆਪਾਂ ਦੇਖ ਰਹੇ ਹਾਂ ਲਗਾਤਾਰ ਕਿ ਆਪਾਂ ਲਾ ਲਈਏ ਕਿ ਪੂਰੇ ਮੁਲਕ ਭਰ 'ਚ ਹੀ ਸਿਵਲ ਰਾਈਟ ਐਕਟੀਵਿਸਟ ਹੋਣ, ਹਿਊਮਨ ਰਾਈਟ ਐਕਟੀਵਿਸਟ ਹੋਣ, ਪੱਤਰਕਾਰ ਹੋਣ, ਸਾਰਿਆਂ ਦੇ ਹੀ ਜਿਹੜੇ ਰਾਈਟਸ ਹੈਗੇ ਆ, ਖਾਸ ਕਰ ਫਰੀਡਮ ਆਫ ਐਕਸਪ੍ਰੈਸ਼ਨ ਹੈ, ਉਹਦੇ 'ਤੇ ਇੱਕ ਵੱਡਾ ਹਮਲਾ ਆਪਾਂ ਲਗਾਤਾਰ ਦੇਖ ਹੀ ਰਹੇ ਹਾਂ। ਜਿਹੜੇ ਪੋਲੀਟੀਕਲ ਐਕਟਿਵਿਸਟ ਨੇ ਉਹਨਾਂ ਨੂੰ ਜੇਲ੍ਹਾਂ 'ਚ ਬੰਦ ਕੀਤਾ ਹੋਇਆ। ਖਾਸ ਕਰ ਮਾਈਨੋਰਿਟੀ ਤੋਂ ਜਿਹੜੇ ਪੋਲੀਟੀਕਲ ਐਕਟਿਵਿਸਟ ਨੇ, ਸੋਸ਼ਲ ਐਕਟਿਵਿਸਟ ਨੇ, ਉਹਨਾਂ ਨੂੰ ਜੇਲ੍ਹਾਂ 'ਚ ਬੰਦ ਕੀਤਾ ਹੋਇਆ ਹੈ। ਉਮਰ ਖਾਲਿਦ ਤੋਂ ਲੈ ਕੇ ਅੰਮ੍ਰਿਤਪਾਲ ਸਿੰਘ, ਕਿੰਨੇ ਹੀ ਤੁਸੀਂ ਨਾਂ ਲੈ ਲਓ, ਉਹਨਾਂ 'ਤੇ ਦੇਸ਼ ਧਰੋਹ ਵਰਗੀਆਂ ਧਾਰਾਵਾਂ ਲਾ ਕੇ ਇਹਨਾਂ ਨੇ ਬੰਦ ਕੀਤਾ ਹੋਇਆ ਹੈ। ਅਤੇ ਹਾਂ, ਤਾਂ ਇਹ ਅਨਡਿਕਲੇਅਰਡ ਐਮਰਜੈਂਸੀ ਦਾ ਵੀ ਦੌਰ ਹੈ।
ਤੁਸੀਂ ਇਹ ਵੀ ਮੰਨ ਕੇ ਚੱਲੋ। ਉਹ ਠੀਕ ਹੈ ਕਿ ਇਹ ਹੂੰ 50 ਸਾਲ ਮਨਾ ਰਹੇ ਹੋਣ, ਇੰਦਰਾ ਗਾਂਧੀ ਨੇ ਜੋ ਕੁਝ ਕੀਤਾ ਉਹ ਬੈਗੇਜ ਤਾਂ ਉਹਨਾਂ ਦੇ ਨਾਲ ਹੈ ਹੀ, ਪਰ ਇਹ ਵੀ ਅਨਡਿਕਲੇਅਰਡ ਐਮਰਜੈਂਸੀ ਦਾ ਦੌਰ ਚੱਲ ਰਿਹਾ। ਪੰਜਾਬ 'ਚ ਅਲੱਗ ਅੱਡ ਕਿਸਮ ਦੀ ਅਨਡਿਕਲੇਅਰਡ ਐਮਰਜੈਂਸੀ ਹੈ। ਇੱਥੇ ਵੀ ਜਿਵੇਂ ਆਪਾਂ 15 ਦਿਨ ਪਹਿਲਾਂ ਗੱਲ ਕੀਤੀ ਸੀ, ਕਿਵੇਂ ਪੰਜਾਬ ਦੇ ਪੱਤਰਕਾਰਾਂ ਦੇ ਘਰ ਵੀ ਤੇ ਘਰੇ ਵੀ ਉਹ ਭੇਜੀ ਜਾ ਰਹੀ ਇੰਟੈਲੀਜੈਂਸ ਤੇ CID ਕੀਤੀ ਜਾ ਰਹੀ ਹੈ। ਕਈ ਪੱਤਰਕਾਰਾਂ ਤੇ ਪਹਿਲਾਂ ਵੀ ਅਟੈਕ ਹੋਏ ਨੇ ਪੰਜਾਬ 'ਚ, ਤੇ ਹੂੰ ਪੰਜਾਬ 'ਚ ਜੀ ਕਿਵੇਂ ਸਾਡੇ ਟਵਿੱਟਰ ਅਕਾਊਂਟ ਵਗੈਰਾ ਵੀ ਬੰਦ ਕੀਤੇ ਗਏ ਸੀਗੇ ਜਦੋਂ ਕਿਸਾਨ ਅੰਦੋਲਨ ਚੱਲਿਆ। ਅੰਮ੍ਰਿਤਪਾਲ ਸਿੰਘ ਦਾ ਮੁੱਦਾ ਚੱਲਿਆ, ਉਦੋਂ ਵੀ ਕਈ ਪੱਤਰਕਾਰਾਂ ਦੇ ਟਵਿੱਟਰ ਅਕਾਊਂਟ ਵਗੈਰਾ ਬੰਦ ਕੀਤੇ ਗਏ ਸੀਗੇ। ਤਾਂ ਪੰਜਾਬ 'ਚ ਅੱਡ ਕਿਸਮ ਦੀ ਅਨਡਿਕਲੇਅਰਡ ਐਮਰਜੈਂਸੀ ਚੱਲ ਰਹੀ, ਮੁਲਕ 'ਚ ਅੱਡ ਕਿਸਮ ਦੀ ਅਨਡਿਕਲੇਅਰਡ ਐਮਰਜੈਂਸੀ ਚੱਲ ਰਹੀ ਹੈ, ਤੇ ਨਾਲੋਂ ਇਸ ਦੇ ਨਾਲ ਨਾਲ ਆਪਾਂ 50 ਸਾਲ ਵੀ ਮਨਾ ਰਹੇ ਹਾਂ ਜਿਹੜੇ ਇੰਦਰਾ ਗਾਂਧੀ ਨੇ ਡਿਕਲੇਅਰਡ ਐਮਰਜੈਂਸੀ ਲਾਈ ਸੀ। ਤਾਂ ਤਿੰਨ ਐਮਰਜੈਂਸੀ ਇੱਕ ਪੁਆਇੰਟ ਤੇ ਇਸ ਟਾਈਮ ਟਕਰਾ ਰਹੀਆਂ ਨੇ। ਇਸ ਕਿਸਮ ਦਾ ਟਾਈਮ ਹੈ ਇਹ। ਜੀ। ਸੋ ਜੇਕਰ ਅਗਲੀ ਖਬਰ ਤੇ ਚਲੀਏ ਆਪਾਂ, ਤਾਂ ਉਧਰ ਤੇਜਸਵੀ ਹੁਣੀ ਬੋਲ ਰਹੇ ਨੇ, ਕਿਉਂਕਿ ਇਲੈਕਸ਼ਨਾਂ ਦਾ ਬਿਲਕੁਲ ਲਾਗਾ ਆ ਚੁੱਕਿਆ ਹੈ, ਤੇ ਉਹ ਕਹਿੰਦੇ ਵੀ ਇਹ ਬਿਲਕੁਲ ਚੋਣਾਂ ਤੋਂ ਪਹਿਲਾਂ ਵੋਟਰ ਲਿਸਟਾਂ ਜਿਹੜੀਆਂ ਤਿਆਰ ਕੀਤੀਆਂ ਜਾ ਰਹੀਆਂ ਨੇ, ਇਹਦੇ ਨਾਲ ਨਿਤਿਸ਼ ਤੇ ਬੀਜੇਪੀ ਜਿਹੜੀ ਹੈ ਉਹ ਗਰੀਬਾਂ ਦੀਆਂ ਵੋਟਾਂ ਕੱਟਣੀਆਂ ਚਾਹੁੰਦੇ ਨੇ, ਭਾਵ VOTING ਰਾਈਟ ਉਹਨਾਂ ਤੋਂ ਖੋਹਣਾ ਚਾਹੁੰਦੇ ਨੇ। ਇਹ ਡਰਦਾ, ਇਹ ਕੀ ਸਾਰੀ ਗੱਲਬਾਤ ਹੈ ਜੀ, ਇਹ ਤੇਜਸਵੀ ਹੁਣੀ ਜਿਹੜੀ ਗੱਲ ਕਰ ਰਹੇ ਨੇ? ਬੇਸਿਕਲੀ ਦੇਖੋ, ਇੱਕ ਨਵੀਂ ਗੱਲ ਚੱਲ ਰਹੀ ਹੈ NRC ਦੀ, ਜਿਹੜਾ NRC ਰਜਿਸਟਰ ਹੈ, ਜਿਹਦੇ 'ਚ ਇਹ ਕਿਹਾ ਜਾ ਰਿਹਾ ਹੈਗਾ ਕਿ ਨਾਗਰਿਕਤਾ ਚੈੱਕ ਕੀਤੀ ਜਾਊਗੀ। ਉਸ ਨਾਗਰਿਕਤਾ ਚੈੱਕ ਕਰਨ ਦੇ ਬਹਾਨੇ ਆਪਾਂ ਨੂੰ ਪਤਾ ਹੈ ਕਿ ਮੁਸਲਮਾਨਾਂ ਨੂੰ ਹੀ ਟਾਰਗੇਟ ਕੀਤਾ ਜਾਊਗਾ, ਤੇ ਉਹਦੇ 'ਚ ਵੋਟਿੰਗ ਜਿਹੜਾ ਪ੍ਰੋਸੈਸ ਹੈ ਉਹਦੇ 'ਚ ਵੀ ਐਂਟਰੀ ਹੋ ਚੁੱਕੀ ਹੈ NRC ਰਜਿਸਟਰ ਦੀ। ਉਸੇ ਕਰਕੇ ਇਹਨਾਂ ਦਾ, ਤੇਜਸਵੀ ਯਾਦਵ ਹੋਣਾ ਦਾ ਇਹ ਬਿਆਨ ਆਇਆ ਹੈਗਾ। ਬਿਹਾਰ 'ਚ ਆਪਾਂ ਨੂੰ ਪਤਾ ਕਿ ਮੁਸਲਮਾਨ ਟ੍ਰੈਡੀਸ਼ਨਲੀ RJD ਨੂੰ ਹੀ ਵੋਟ ਕਰਦਾ ਰਿਹਾ ਹੈ, ਤੇ ਮੈਨੂੰ ਲੱਗਦਾ ਵਾ ਕਿ ਤੇਜਸਵੀ ਯਾਦਵ ਹੋਰਾਂ ਨੂੰ ਲੱਗ ਰਿਹਾ ਹੈਗਾ ਕਿ ਜਿਹੜਾ ਕਾਂਟ ਛਾਂਟ ਹੁਣ ਕਰਨਗੇ ਵੋਟਰ ਲਿਸਟਾਂ 'ਚ ਜਾਂ ਫਿਰ ਹੋਰ ਚੀਜ਼ਾਂ 'ਚ ਨਾਗਰਿਕਤਾ ਦੇ ਨਾਂ ਤੇ, ਤੇ ਉਹਦਾ ਸਿੱਧਾ ਅਸਰ ਗਰੀਬ ਮੁਸਲਮਾਨਾਂ ਤੇ ਪਊਗਾ, ਕਿਉਂਕਿ ਉਹ ਕਾਗਜ਼ ਥੋੜੀ ਨਾ ਦਿਖਾ ਸਕਦੇ ਨੇ। ਜੀ ਜੀ। ਹਾਂ, ਮਤਲਬ ਬਹੁਤ ਤਾਂ ਬਜ਼ੁਰਗ ਇੱਦਾਂ ਦੇ ਹੋਣਗੇ ਜਿਨ੍ਹਾਂ ਕੋਲ ਕੋਈ ਵੀ ਕਾਗਜ਼ ਨਾ ਮਿਲੇ, ਫਿਰ ਉਹਨਾਂ ਦੀਆਂ ਵੋਟਾਂ ਕੱਟੀਆਂ ਜਾਣਗੀਆਂ। ਤੇ ਮੈਨੂੰ ਲੱਗਦਾ ਵਾ ਕਿ ਉਸ ਕਾਂਟ ਛਾਂਟ ਦੇ ਉਲਟ ਹੀ ਉਹ ਜਿਹੜਾ ਪੂਰਾ ਇੱਕ ਉਹ ਰਹਿੰਦਾ, ਮਾਈਂਡ ਸੈਟ ਵੀ ਰਹਿੰਦਾ ਹੈ ਚੋਣ ਆਯੋਗ ਦਾ ਵੋਟਾਂ ਤੋਂ ਪਹਿਲਾਂ, ਜਿਹੜੇ ਮੁਸਲਮਾਨਾਂ ਦੀਆਂ ਵੋਟਾਂ ਕੱਟ ਦਿੰਦੇ ਨੇ ਇਹ। ਤੇ ਮੈਨੂੰ ਲੱਗਦਾ ਕਿ ਉਹਦੇ ਉਲਟ ਤੇਜਸਵੀ ਯਾਦਵ ਹੋਰੀ ਬੋਲ ਰਹੇ ਨੇ ਐਕਟਿਵਲੀ। ਜੀ। ਸੋ ਜੇਕਰ ਅੱਗੇ ਚੱਲੀਏ ਤਾਂ ਭਾਸ਼ਾ ਵਿਵਾਦ ਤੇ 5 ਜੁਲਾਈ ਨੂੰ ਉੱਤੇ ਉਧਵ ਰਾਜ ਦੀ ਸੰਯੁਕਤ ਰੈਲੀ ਹੈ ਜੀ। ਹਾਂਜੀ, ਉद्धਵ ਠਾਕਰੇ ਤੇ ਰਾਜ ਠਾਕਰੇ 20 ਸਾਲ ਬਾਅਦ ਇਕੱਠੇ ਇੱਕ ਮੰਚ ਤੇ ਦੇਖੇ ਜਾਣਗੇ। ਤੇ ਜਿਹੜਾ ਮਹਾਰਾਸ਼ਟਰ ਦੇ ਵਿੱਚ ਟਰਾਈ ਲੈਂਗੁਏਜ ਫਾਰਮੂਲੇ ਨੂੰ ਲੈ ਕੇ ਸ਼ਿਵ ਸੈਨਾ ਸੜਕਾਂ ਤੇ ਹੈਗੀ ਆ। ਸ਼ਿਵ ਸੈਨਾ ਲਗਾਤਾਰ ਕਹਿ ਰਹੀ ਹੈ ਕਿ ਮਰਾਠੀ ਅਤੇ ਇੰਗਲਿਸ਼ ਤਾਂ ਅਸੀਂ ਸੋਚ ਸਕਦੇ ਹਾਂ, ਪਰ ਇਹ ਹਿੰਦੀ ਸਾਡੇ ਤੇ ਨਾ ਥੋਪੀ ਜਾਵੇ। ਉਹਦੇ ਵਾਸਤੇ ਇਹ ਮੰਚ ਤੇ ਇਕੱਠੇ ਆਏ ਨੇ। ਇਹ ਦੇਖਣਾ ਹੋਊਗਾ ਕਿ ਕੀ ਦੋਵੇਂ ਜਾਣੇ ਆਪਣੀ ਪਾਰਟੀਆਂ ਨੂੰ ਮਰਜ ਕਰ ਸਕਦੇ ਨੇ। ਜਿਹੜਾ ਜਿਵੇਂ ਰਾਜ ਠਾਕਰੇ ਦੀ ਪਾਰਟੀ ਹੈ ਮਹਾਰਾਸ਼ਟਰ ਨਵ ਨਿਰਮਾਣ ਸੈਨਾ, ਕਿ ਉਹਨੂੰ ਉਹ ਮਰਜ ਕਰਨਗੇ। ਤੁਸੀਂ ਇਹ ਲਾਓ ਕਿ ਉद्धਵ ਠਾਕਰੇ ਅਤੇ ਰਾਜ ਠਾਕਰੇ ਨੂੰ ਤੁਸੀਂ ਮੰਨ ਕੇ ਚੱਲੋ ਕਿ ਮਹਾਰਾਸ਼ਟਰ ਦੇ ਸੁਖਬੀਰ ਬਾਦਲ ਅਤੇ ਮਨਪ੍ਰੀਤ ਬਾਦਲ ਹਨ, ਤੇ ਮਨਪ੍ਰੀਤ ਬਾਦਲ ਹੋ ਗਿਆ ਰਾਜ ਠਾਕਰੇ, ਤੇ ਸੁਖਬੀਰ ਬਾਦਲ ਹੋ ਗਿਆ ਉद्धਵ ਠਾਕਰੇ। ਇਹ ਜੀ। ਦੋਵੇਂ ਚਾਚੇ ਤਾਇਆਂ ਦੇ ਮੁੰਡੇ ਨੇ। ਤੇ ਹੂੰ ਹਾਲਾਂਕਿ ਰੌਲਾ ਪੈ ਗਿਆ ਸੀਗਾ ਇਹਨਾਂ 'ਚ, ਤੇ ਅੱਡ ਹੋ ਗਏ ਸੀਗੇ। ਜਿਵੇਂ ਮਨਪ੍ਰੀਤ ਨੇ PPP ਬਣਾਈ ਸੀਗੀ, ਇਸ ਨੇ ਰਾਜ ਠਾਕਰੇ ਨੇ ਆਪਣੀ ਮਹਾਰਾਸ਼ਟਰ ਨਵ ਨਿਰਮਾਣ ਸੈਨਾ ਬਣਾ ਲਈ ਸੀ ਸ਼ਿਵ ਸੈਨਾ ਤੋਂ ਅੱਡ ਹੋ ਕੇ। ਤੇ ਇਹ ਦੋਵੇਂ ਭਰਾ ਜੇ ਇਕੱਠੇ ਹੋਣਗੇ, ਮੈਨੂੰ ਲੱਗਦਾ ਵਾ ਕਿ ਸ਼ਿਵ ਸੈਨਾ ਜਿਹੜੀ ਉद्धਵ ਠਾਕਰੇ ਵਾਲੀ ਸ਼ਿਵ ਸੈਨਾ ਹੈ ਉਹ ਵੀ ਮਜ਼ਬੂਤ ਹੋਊਗੀ, ਕਿਉਂਕਿ ਉੱਥੇ ਸ਼ਿਵ ਸੈਨਾ ਦੇ ਵੀ ਦੋ ਗੁੱਟ ਬਣ ਚੁੱਕੇ ਨੇ। ਇੱਕ ਤਾਂ ਸੱਤਾ ਭੋਗ ਰਹੀ ਹੈ ਜਿਹੜੀ ਆਪਣੀ, ਆਪਾਂ ਕਹਿ ਲਈਏ ਕਿ ਇਹ ਪਾਰਟੀ ਹੈ ਏਕਨਾਥ ਸ਼ਿੰਦੇ ਵਾਲੀ ਸ਼ਿਵ ਸੈਨਾ। ਇਹ ਜੀ। ਏਕਨਾਥ ਸ਼ਿੰਦੇ ਨੇ ਸ਼ਿਵ ਸੈਨਾ 'ਚ ਤਾਰਪਿਡੋ ਕਰਕੇ BJP ਨਾਲ ਸਰਕਾਰ ਬਣਾਈ ਸੀਗੀ, ਤੇ ਇੱਕ ਹੂੰ ਉਹ ਸ਼ਿਵ ਸੈਨਾ ਹੈ। ਤੇ ਹੁਣ ਕੀ ਜਿਹੜੀ ਇਹ ਤੀਜੀ ਸ਼ਿਵ ਸੈਨਾ ਹੈ, ਇਹ ਉद्धਵ ਠਾਕਰੇ ਹੋਰਾਂ ਨਾਲ ਰਲ ਕੇ ਦੁਬਾਰੇ ਇਕੱਠੇ ਹੋਣਗੇ। ਇਹ ਇੱਕ ਵੱਡਾ ਸਵਾਲ ਮਹਾਰਾਸ਼ਟਰ ਦੀ ਪੋਲਿਟਿਕਸ 'ਚ ਹੈਗਾ। ਮਹਾਰਾਸ਼ਟਰ ਦੀ ਪੋਲਿਟਿਕਸ ਇਸ ਕਰਕੇ ਵੀ ਇੰਪੋਰਟੈਂਟ ਹੋ ਜਾਂਦੀ ਇੰਡੀਆ ਵਾਸਤੇ, ਕਿਉਂਕਿ ਜਿਹੜੀ ਇੰਡੀਆ ਦੀ ਫਾਈਨੈਂਸ਼ੀਅਲ ਕੈਪੀਟਲ ਹੈ ਬੰਬੇ, ਉਹ ਜੀ। ਮਹਾਰਾਸ਼ਟਰ 'ਚ ਪੈਂਦਾ ਹੈਗਾ। ਤੇ ਮਹਾਰਾਸ਼ਟਰ ਇੱਕ ਕੋਰ ਫਾਈਨੈਂਸ਼ੀਅਲ ਸਟੇਟ ਹੈ, ਜਿੱਥੇ ਜਿਹੜਾ ਇੰਡੀਅਨ ਅਲੀਟ ਹੈ ਉਹ ਸਾਰਾ ਉੱਥੇ ਹੀ ਵਸਦਾ ਹੈਗਾ। ਬੰਬੇ, ਪੁਣੇ, ਉੱਥੇ ਵਸਦਾ ਹੈਗਾ। ਇਸੇ ਕਰਕੇ ਅੰਬਾਨੀ ਤੋਂ ਲੈ ਕੇ ਅਡਾਨੀ ਸਾਰੇ ਉੱਥੇ ਹੀ ਹੁੰਦੇ ਨੇ, ਤੇ ਇਸੇ ਜੀ। ਕਰਕੇ ਇਹ ਖਾਸਾ ਇੰਪੋਰਟੈਂਟ ਸਟੇਟ ਹੈ। ਤੇ ਅੱਜ ਦੇ ਟਾਈਮ ਉੱਥੇ BJP ਦਾ ਕਬਜ਼ਾ ਹੈ। ਪਰ ਕੋਸ਼ਿਸ਼ ਕਰ ਰਹੇ ਹੈ, ਮਤਲਬ ਜਿਵੇਂ ਇਹ ਮੈਨੂੰ ਲੱਗਦਾ ਵਾ ਕਿ ਸ਼ਰਦ ਪਵਾਰ ਦਾ ਇਹ ਮਾਸਟਰ ਮਾਈਂਡ ਇਸ ਦੇ ਪਿੱਛੇ, ਦਿਮਾਗ ਦੇ ਪਿੱਛੇ ਕੰਮ ਕਰ ਰਿਹਾ ਹੈਗਾ, ਕਿ ਉਹ ਦੋਵੇਂ ਭਰਾਵਾਂ ਨੂੰ ਇਕੱਠੇ ਕਰਨਾ ਚਾਹ ਰਹੇ ਨੇ ਤਾਂ ਕਿ ਮਹਾਰਾਸ਼ਟਰ ਦੇ ਵਿੱਚ BJP ਨੂੰ ਬਾਹਰ ਕੀਤਾ ਜਾ ਸਕੇ।
ਜੀ, ਜੇਕਰ ਆਪਾਂ ਅੱਗੇ ਚੱਲੀਏ ਤਾਂ ਦੇਸ਼ ਦੇ ਰੱਖਿਆ ਮੰਤਰੀ ਹੁਣੀ ਅੱਜ ਦਿੱਲੀ ਦੇ ਵਿੱਚ ਪੱਤਰਕਾਰਾਂ ਨਾਲ ਗੱਲ ਕਰ ਰਹੇ ਸੀ। ਉਹ ਐਸਸੀਓ ਤੇ ਗੱਲ ਕਰ ਰਹੇ ਸੀ, ਸ਼ੰਘਾਈ ਜਿਹੜਾ ਕੋਆਪਰੇਸ਼ਨ ਹੈ ਉਸ ਦੇ ਉੱਪਰ, ਤੇ ਅੱਤਵਾਦ ਨੂੰ ਲੈ ਕੇ ਕੀ ਆਖ ਰਹੇ ਨੇ ਕਿ ਦਸਤਖਤ ਦਾ ਨਾ ਕਰਨ ਦਾ ਸਮਰਥਨ ਇਹਨਾਂ ਨੇ ਕੀਤਾ ਹੈ ਰੱਖਿਆ ਮੰਤਰੀ ਦਾ, ਕਿ ਇਸ ਚੀਜ਼ ਤੇ ਦਸਤਖਤ ਨਹੀਂ ਕੀਤੇ ਗਏ ਜੀ। ਬੇਸਿਕਲੀ ਜਿਹੜੀ ਸੰਘਾਈ ਆਰਗੇਨਾਈਜੇਸ਼ਨ ਹੈ, ਸੰਘਾਈ ਕਾਰਪੋਰੇਸ਼ਨ ਆਰਗੇਨਾਈਜੇਸ਼ਨ, ਐਸਸੀਓ ਕਿਹਾ ਜਾਂਦਾ, ਜੀ ਉਹਦੇ 'ਚ ਡਿਫੈਂਸ ਜਿਹੜੇ ਮਿਨਿਸਟਰ ਸੀਗੇ ਅੱਡ ਅੱਡ ਮੁਲਕਾਂ ਦੇ, ਉਹਨਾਂ ਦੀ ਬੈਠਕ ਹੋਈ ਸੀ। ਉਹਦੇ 'ਚ ਦੱਸਿਆ ਜਾ ਰਿਹਾ ਹੈਗਾ ਕਿ ਪਾਕਿਸਤਾਨ ਦੇ ਜਿਹੜੇ ਡਿਫੈਂਸ ਮਿਨਿਸਟਰ ਨੇ ਖਵਾਜਾ ਆਸਫ, ਉਹਨਾਂ ਨੇ ਉਹ ਆਤੰਕਵਾਦੀ ਸ਼ਬਦ ਤੇ ਇਤਰਾਜ਼ ਜਤਾਇਆ ਸੀ। ਉਸ 'ਚ ਰਾਜਨਾਥ ਸਿੰਘ ਵੀ ਸ਼ਾਮਲ ਸਨ। ਤੇ ਉਸ ਤੋਂ ਬਾਅਦ ਹੀ ਕਿਤੇ ਨਾ ਕਿਤੇ ਉਹ ਜਿਹੜੀ ਜੁਆਇੰਟ ਸਟੇਟਮੈਂਟ ਆਣੀ ਸੀ ਐਸਸੀਓ ਦੀ, ਇਸ ਆਰਗੇਨਾਈਜੇਸ਼ਨ ਦੀ, ਉਹਦੇ 'ਤੇ ਇੰਡੀਆ ਦੇ ਜਿਹੜੇ ਡਿਫੈਂਸ ਮਿਨਿਸਟਰ ਨੇ ਰਾਜਨਾਥ ਸਿੰਘ, ਉਹਨਾਂ ਨੇ ਸਾਈਨ ਨਹੀਂ ਕੀਤੇ। ਰਾਜਨਾਥ ਸਿੰਘ ਨੇ ਬਾਅਦ 'ਚ ਇੱਕ ਪ੍ਰੈਸ ਕਾਨਫਰੰਸ, ਇੱਕ ਪ੍ਰੈਸ ਸਟੇਟਮੈਂਟ 'ਚ ਕਿਹਾ ਵੀ ਅਸੀਂ ਸੀਮਾ 'ਤੇ ਜਿਹੜਾ ਯਾਨੀ ਕਿ ਸਰਹੱਦ 'ਤੇ ਜਿਹੜਾ ਆਤੰਕਵਾਦ ਹੈਗਾ ਉਹਨੂੰ ਲੈ ਕੇ ਇੱਕ ਨਿਯਮਸ ਨੂੰ ਫੋਲੋ ਕਰਦੇ ਹੈਗੇ ਆ, ਪਰ ਕੁਛ ਲੋਕ ਹੈਗੇ ਆ ਜਿਹੜੇ ਟੈਰਰਿਸਟਸ ਨੂੰ ਪਨਾਹ ਦਿੰਦੇ ਨੇ। ਅਸੀਂ ਉਹਨਾਂ ਦੇ ਡਬਲ ਸਟੈਂਡਰਡ ਕਰਕੇ ਹੀ ਇਸ 'ਤੇ ਸਾਈਨ ਨਹੀਂ ਕੀਤਾ ਸੀ। ਇਹ ਗੱਲ ਰਾਜਨਾਥ ਸਿੰਘ ਹੋਰਾਂ ਵੱਲੋਂ ਕਹੀ ਗਈ ਹੈ। ਜੀ, ਖਬਰ ਆਉਂਦੀ ਹੈ ਕਿ ਇੱਕ ਸੀਐਮ ਦੇ ਕਾਫਲੇ ਦੀਆਂ ਗੱਡੀਆਂ ਦੇ ਵਿੱਚ ਜਿਹੜਾ ਡੀਜ਼ਲ ਭਰਿਆ ਗਿਆ ਉਸ ਦੇ ਵਿੱਚ ਪਾਣੀ ਦਾ ਮਿਸ਼ਰਣ ਸੀ, ਜਿਸ ਤੋਂ ਬਾਅਦ ਤਕਰੀਬਨ 19 ਗੱਡੀਆਂ ਉਹਨਾਂ ਦੀਆਂ ਕਾਫਲੇ ਦੀਆਂ ਇੱਕ ਤੋਂ ਬਾਅਦ ਇੱਕ ਬੰਦ ਹੋ ਗਈਆਂ। ਤੇ ਇੰਦੌਰ ਦੇ ਇਹ ਘਟਨਾ ਦੱਸੀ ਜਾ ਰਹੀ ਹੈ। ਸਾਰੀ ਹੋਰ ਘਟਨਾ ਕੀ ਹੈ ਜੀ? ਕੀ ਪੈਟਰੋਲ ਪੰਪ ਤੇ ਕੋਈ ਕਾਰਵਾਈ ਕੀਤੀ ਗਈ ਹੈ? ਕਿਉਂਕਿ ਆਮ ਤੌਰ ਤੇ ਇਹ ਤੇਲ ਭਰਾਉਣ ਵਾਲੀਆਂ ਜਿਹੜੀਆਂ ਗੱਡੀਆਂ ਹੁੰਦੀਆਂ ਨੇ, ਇਹੋ ਜਿਹਾ ਕੰਮ ਵਿਗਾਰੀ ਰੂਪ 'ਚ ਹੀ ਚੱਲਦਾ, ਵੀ ਵਿਗਾਰ ਪਾ ਕੇ ਗੱਡੀਆਂ 'ਚ ਤੇਲ ਪਵਾਉਣ ਵਾਲਾ ਕੰਮ ਜਿਹੜਾ ਹੁੰਦਾ। ਹਾਂਜੀ, ਇਹ ਜਿਹੜੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਮੋਹਨ ਯਾਦਵ, ਉਹਨਾਂ ਦੇ ਜੀ ਕਾਫਲੇ ਦੀਆਂ ਗੱਡੀਆਂ ਸੀਗੀਆਂ। ਈਵਨ ਮੁੱਖ ਮੰਤਰੀ ਦੀ ਆਪ ਦੀ ਗੱਡੀ ਵੀ ਸੀ। 19 ਕਾਰਾਂ 'ਚ ਇਹ ਡੀਜ਼ਲ ਭਰਾਏ ਗਏ ਸੀਗੇ, ਤੇ ਉਹ ਉਸ ਡੀਜ਼ਲ 'ਚ ਪਾਣੀ ਸੀਗਾ। ਬਾਅਦ 'ਚ ਗੱਡੀਆਂ ਬੰਦ ਪੈ ਗਈਆਂ। ਉਹ ਪੈਟਰੋਲ ਪੰਪ ਨੂੰ ਸੀਲ ਕਰ ਦਿੱਤਾ ਗਿਆ ਹੈਗਾ। ਪਰ ਸਵਾਲ ਤਾਂ ਇਹ ਹੈ ਕਿ ਚਲੋ, ਇਹ ਤਾਂ ਚਪੇਟੇ 'ਚ ਇਸ ਵਾਰ ਲਪੇਟੇ 'ਚ ਖੁਦ ਮੁੱਖ ਮੰਤਰੀ ਦੀਆਂ ਗੱਡੀਆਂ ਆ ਗਈਆਂ, ਪਰ ਜਿਹੜੇ ਆਮ ਲੋਕ ਹੈਗੇ ਆ ਤਾਂ ਰੋਜ਼ ਹੀ ਲਪੇਟੇ 'ਚ ਆਉਂਦੇ ਨੇ। ਜਿਹੜੀਆਂ ਆਪਣੀਆਂ ਇੱਥੇ ਡੀਜ਼ਲ ਗੱਡੀਆਂ ਹੋ ਗਈਆਂ, ਪੈਟਰੋਲ ਗੱਡੀਆਂ ਹੋ ਗਈਆਂ, ਉਹ ਲੱਖ ਲੱਖ ਕਿਲੋਮੀਟਰ ਤੋਂ ਪਹਿਲਾਂ ਹੀ ਉਹਨਾਂ ਦੇ ਜਿਹੜੇ ਇੰਜਣ ਹੋ ਜਾਂਦੇ ਨੇ। ਉਹ ਕਿਸ ਕਾਰਨ ਹੁੰਦੇ ਨੇ? ਉਹ ਆਪਾਂ ਨੂੰ ਪਤਾ ਹੀ ਹੈ, ਉਹ ਮਿਲਾਵਟ ਕਰਕੇ ਹੀ ਹੁੰਦੇ ਨੇ। ਆਪਾਂ ਤਾਂ ਬਾਹਰਲੀਆਂ ਗੱਡੀਆਂ ਦੇਖਦੇ ਹਾਂ, ਵਿਦੇਸ਼ਾਂ 'ਚ 5-5 ਲੱਖ ਗੱਡੀਆਂ ਚੱਲੀਆਂ ਹੁੰਦੀਆਂ ਨੇ, 5-5 ਲੱਖ ਕਿਲੋਮੀਟਰ ਗੱਡੀਆਂ ਚੱਲੀਆਂ ਹੁੰਦੀਆਂ ਨੇ, ਉਹਨਾਂ ਦੇ ਇੰਜਣਾਂ ਨੂੰ ਕੁਛ ਨਹੀਂ ਹੋਇਆ ਹੁੰਦਾ। ਇੰਡੀਆ ਦੇ ਵਿੱਚ ਜਿਹੜੀ ਵੀ ਗੱਡੀ ਹੁੰਦੀ ਹੈ, ਉਹ ਜੇ ਲੱਖ ਕਿਲੋਮੀਟਰ ਚੱਲ ਜਾਂਦੀ ਹੈ, ਉਸ ਤੋਂ ਪਹਿਲਾਂ ਹੀ ਉਹ ਆਪਾਂ ਕਹਿ ਲਈ, ਜਿਸ ਨੂੰ ਆਪਾਂ ਕਹਿੰਦੇ ਹਾਂ ਕਿ ਉਹਦਾ ਬੈਕ ਕੰਬੰਚ, ਜਿਹੜਾ ਬੈਕ ਧੂੰਆਂ ਨਹੀਂ ਮਾਰਦੀ ਹੁੰਦੀ ਹੈ, ਉਹ ਮਾਰਨਾ ਸ਼ੁਰੂ ਕਰ ਦਿੰਦੀ ਹੈ, ਉਹਦਾ ਇੰਜਣ ਹੋ ਜਾਂਦਾ। ਤੇ ਇਹ ਇਸੇ ਕਰਕੇ ਹੀ ਹੈ, ਮਿਲਾਵਟੀ ਤੇਲ। ਮਤਲਬ ਬਹੁਤ ਸਾਰੇ, ਜਿਵੇਂ ਆਪਾਂ ਦੇਖਦੇ ਹਾਂ ਕਿ ਇਸ ਟਾਈਮ ਇੰਡੀਆ ਦੇ ਬਹੁਤ ਸਾਰੇ ਐਲੀਟ ਬਾਹਰਲੇ ਮੁਲਕਾਂ ਦੀਆਂ ਸਿਟੀਜ਼ਨਸ਼ਿਪ ਲੈ ਰਹੇ ਨੇ। ਤੇ ਮੇਰੀ ਇੱਕ ਇੰਡੀਅਨ ਐਲੀਟ ਨਾਲ ਗੱਲ ਹੋ ਰਹੀ ਸੀਗੀ। ਇੱਕ ਵੱਡਾ ਬਿਜ਼ਨਸਮੈਨ ਹੈ, ਪੰਜਾਬੀ ਬਿਜ਼ਨਸਮੈਨ ਹੈ। ਉਹ ਬੰਬੇ ਰਹਿੰਦਾ ਹੁੰਦਾ ਸੀਗਾ, ਤੇ ਬੰਬੇ 'ਚ ਉਹਨੇ ਆਪਣਾ 300 ਕਰੋੜ ਰੁਪਏ ਦਾ ਘਰ ਵੇਚ ਕੇ ਉਹ ਸ਼ਿਫਟ ਹੋਇਆ ਅੱਜ ਦੇ ਟਾਈਮ ਦੁਬਈ। ਤੇ ਉਹਦੇ ਨਾਲ ਗੱਲਬਾਤ ਹੋ ਰਹੀ ਸੀਗੀ। ਮੈਂ ਕਿਹਾ, ਤੁਸੀਂ ਬਾਈ ਜੀ ਕਿਉਂ ਘਰ ਇੱਧਰ ਇੰਡੀਆ ਨੂੰ ਛੱਡ ਰਹੇ ਹੋ, ਤੇ ਉੱਥੇ ਕਿਉਂ ਜਾ ਰਹੇ ਹੋ, ਦੁਬਈ ਕਿਉਂ ਜਾ ਰਹੇ ਹੋ? ਉਹ ਕਹਿੰਦਾ, ਯਾਰ ਇੱਥੇ ਅਸੀਂ ਇੰਨਾ ਤਾਂ ਟੈਕਸ ਦਿੰਦੇ ਹਾਂ, ਠੀਕ ਹੈ, ਘਰ ਤੋਂ ਬਾਹਰ ਨਿਕਲਦੇ ਹਾਂ, ਸਾਡੀ ਕੋਈ ਸੇਫਟੀ ਨਹੀਂ, ਠੀਕ ਹੈ, ਇੱਥੇ ਸਾਰਾ ਕੁਛ ਤਾਂ ਮਿਲਾਵਟੀ ਮਿਲਦਾ ਹੈਗਾ। ਯਾਨੀ ਕਿ ਮਿਲਾਵਟੀ ਉਹਨਾਂ ਦਾ ਮਤਲਬ ਖਾਣ ਪਾਣ ਤੋਂ ਲੈ ਕੇ ਤੇਲ ਤੱਕ, ਉਹ ਉਸ ਚੀਜ਼ ਦਾ ਉਹ ਇੱਕ ਸੈਂਟਰਲ ਪੁਆਇੰਟ ਮੰਨਦੇ ਨੇ ਜਿਹੜੇ ਇੰਡੀਆ ਤੋਂ ਬਾਹਰ ਜਾ ਰਹੇ ਨੇ, ਖਾਸ ਕਰ ਅਲੀਟਸ। ਤੇ ਉਹ ਮੈਨੂੰ ਲੱਗਦਾ ਗਾ ਕਿ ਮਿਲਾਵਟੀ ਤੇਲ ਇੱਕ ਵੱਡਾ ਇਸ਼ੂ ਤਾਂ ਰਹਿੰਦਾ ਹੀ ਹੈ। ਆਪਾਂ ਵੀ ਆਪਣੇ ਸ਼ਹਿਰਾਂ 'ਚ ਇਸ ਕਿਸਮ ਦੇ ਪੈਟਰੋਲ ਪੰਪ ਤਾਂ ਚਿੰਨ੍ਹਿਤ ਕੀਤੇ ਹੁੰਦੇ ਆ ਕਿ ਯਾਰ ਇਹ ਤੋਂ ਤੇਲ ਨਹੀਂ ਭਰਾਉਣਾ, ਇਹ ਤਾਂ ਯਾਰ ਬਾਲਾ ਖਰਾਬ ਕਰਦਾ ਹੈ ਕੰਮ। ਕਈ ਵਾਰ ਤਾਂ ਆਪਾਂ ਇਸ ਕਿਸਮ ਦੀਆਂ ਵੀ ਗੱਲਾਂ ਕਰਦੇ ਨੇ ਇੰਡੀਆ ਦੇ ਵਿੱਚ ਕਿ ਯਾਰ ਉਸ ਫਲਾਣੇ ਪੈਟਰੋਲ ਪੰਪ ਤੋਂ ਗੱਡੀ 'ਚ ਤੇਲ ਪਵਾਉਂਦੇ ਆ, ਐਵਰੇਜ ਘੱਟ ਦਿੰਦੀ ਹੈ, ਮਾਈਲੇਜ ਉਹਦੀ ਘੱਟ ਨਿਕਲ ਕੇ ਆਉਂਦੀ ਹੈ। ਤੇ ਇਹ ਸਾਰਾ ਕੁਝ ਚੱਲਦਾ ਹੀ ਹੈ ਜੀ। ਚਲੋ ਵਧੀਆ ਹੈ ਕਿ ਜਿਹੜਾ ਇੰਡੀਅਨ ਐਲੀਟ ਹੈ, ਇੰਡੀਅਨ ਐਲੀਟ ਕਿ ਜਿਹੜਾ ਇੰਡੀਅਨ ਰੂਲਰਸ ਹੈਗੇ ਆ, ਜਿਹੜੇ ਸ਼ਾਸਕ ਜਮਾਤ ਹੈ, ਉਹ ਵੀ ਚਪੇਟੇ 'ਚ ਆਈ, ਉਹਨਾਂ ਦੀ ਗੱਡੀਆਂ ਬੰਦ ਪਈਆਂ। ਉਹਨਾਂ ਨੂੰ ਵੀ ਪਤਾ ਲੱਗੂਗਾ ਕਿ ਕੀ ਦੁੱਖ ਹੁੰਦਾ ਹੈ ਜਦੋਂ ਤੁਸੀਂ ਪੈਸੇ ਪੂਰੇ ਦਿਓ ਤੇ ਸਮਾਨ ਮਿਲਾਵਟੀ ਮਿਲੇ। ਜੀ, ਇਹ ਤਾਂ ਹੈ। ਸੋ ਜੇਕਰ ਆਪਾਂ ਇਸ ਤੋਂ ਅੱਗੇ ਚੱਲੀਏ ਤਾਂ ਗੱਲ ਕਰਦੇ ਹਾਂ ਕਿ ਇਹ ਖਬਰ ਇਹ ਆ ਰਹੀ ਹੈ ਕਿ ਹਰਿਆਣਾ ਦੇ ਵਿੱਚ ਜਿਹੜੀ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਸੰਘਰਸ਼ ਕਰ ਰਹੇ ਨੇ ਨੌਜਵਾਨ ਲਗਾਤਾਰ। ਤੇ ਰਾਤ ਤੁਸੀਂ ਵੀ ਸਾਂਝੀ ਕੀਤੀ ਸੀ ਇੱਕ ਵੀਡੀਓ, ਜਿਸ ਦੇ ਵਿੱਚ ਲੜਕੀਆਂ ਦਾ ਹੋਸਟਲ ਬੰਦ ਕਰ ਦਿੱਤਾ ਗਿਆ। ਤੇ ਉਸ ਤੋਂ ਬਾਅਦ ਜਿਹੜਾ ਇੱਕ ਪ੍ਰੋਫੈਸਰ ਸੀ, ਅਸਿਸਟੈਂਟ ਪ੍ਰੋਫੈਸਰ ਜੇ ਸਿੱਧੂ,
ਨਜ਼ਰ ਆਇਆ ਸੀ ਹੁਣ ਤੋਂ 2 ਕੁ ਹਫ਼ਤੇ ਪਹਿਲਾਂ, ਉਹ ਬੱਚਿਆਂ ਨੂੰ ਬੁਰੀ ਤਰੀਕੇ ਕੁੱਟਦਾ, ਜਿਸ 'ਚ 2 ਬੱਚਿਆਂ ਦੇ ਸਿਰ ਪਾਟ ਗਏ ਸੀ, ਤੇ ਉਸ ਨੂੰ ਕੋਰਟ ਤੋਂ ਵੀ ਝਟਕਾ ਲੱਗਿਆ ਕਹਿੰਦੇ ਅੱਜ। ਹਾਂਜੀ, ਬੇਸਿਕਲੀ ਉਹ ਵੀਡੀਓ 'ਚ ਕਲੀਅਰ ਹੋ ਰਿਹਾ ਨਾ ਕਿ ਕਿਵੇਂ ਉਹ ਬਹੁਤ ਜ਼ਾਲਮ ਤਰੀਕੇ ਨਾਲ ਬੱਚਿਆਂ ਦੇ ਸਰਾਂ ਤੇ ਡਾਂਗਾ ਵਰਾ ਰਿਹਾ ਗਾ। ਇਸ ਕਰਕੇ ਮੈਨੂੰ ਲੱਗਦਾ ਗਾ ਕਿ ਕੋਰਟ ਨੂੰ ਵੀ ਲੱਗਿਆ ਕਿ ਐਂ ਅੱਖੀ ਦੇਖੀ ਤਾਂ ਉਹ ਮੱਛਰ ਨਹੀਂ ਖਾ ਸਕਦੇ। ਕੋਰਟ ਵੀ ਮਤਲਬ ਉਹਨੂੰ ਵੀ ਆਪਣੀ ਮਾੜੀ ਮੋਟੀ ਮੈਨੂੰ ਲੱਗਦਾ ਗਾ ਕਿ ਕੋਈ ਕ੍ਰੈਡੀਬਿਲਿਟੀ ਬਚਾਉਣੀ ਹੁੰਦੀ ਹੈ, ਇਸੇ ਕਰਕੇ ਉਹਦੀ ਜ਼ਮਾਨਤ ਯਾਚਕਾ ਖਾਰਜ ਕਰ ਦਿੱਤੀ ਹੈ। ਪਰ ਯੂਨੀਵਰਸਿਟੀ 'ਚ ਦੇ ਉਲਟ ਨਾ ਜਿਹੜਾ ਉੱਥੇ ਲਗਾਤਾਰ ਜਿਹੜੇ ਉੱਥੋਂ ਦੇ ਸਟੂਡੈਂਟ ਨੇ ਉਹ ਡਟੇ ਹੋਏ ਨੇ, ਲਗਾਤਾਰ ਉੱਥੇ ਅੰਦੋਲਨ ਚੱਲ ਰਿਹਾ, ਬਹੁਤ ਤੇਜ਼ ਅੰਦੋਲਨ ਚੱਲ ਰਿਹਾ। ਉਸੇ ਕਰਕੇ ਹੀ ਕੁੜੀਆਂ ਦੇ ਹੋਸਟਲ ਬੰਦ ਕਰ ਦਿੱਤੇ ਗਏ ਹਨ, ਹੋਸਟਲ ਮੈਸਿਸ ਬੰਦ ਕਰ ਦਿੱਤੀਆਂ ਗਈਆਂ ਹਨ, ਤਾਂ ਕਿ ਜਿਹੜੇ ਉਹਨਾਂ ਦੇ ਪੇਰੈਂਟਸ ਹੈ ਕੁੜੀਆਂ ਨੂੰ ਵਾਪਸ ਲੈ ਜਾਣ। ਉੱਥੇ ਲਾਇਬ੍ਰੇਰੀਜ਼ ਬੰਦ ਕਰ ਦਿੱਤੀਆਂ ਹਨ, ਜਿੰਨੇ ਵੀ ਡਿਪਾਰਟਮੈਂਟਾਂ ਦੀ ਲਾਇਬ੍ਰੇਰੀਜ਼ ਸੀਗੀ, ਜਾਂ ਫਿਰ ਕਹਿ ਲਓ ਕਿ ਜਿਹੜੀ ਮੇਨ ਲਾਇਬ੍ਰੇਰੀ ਸੀ ਯੂਨੀਵਰਸਿਟੀ, ਉਹਨੂੰ ਵੀ ਬੰਦ ਕਰਨ ਦਾ ਨੋਟਿਸ ਭੇਜ ਦਿੱਤਾ ਗਿਆ ਹੈਗਾ। ਅੱਜ ਦੇ ਟਾਈਮ ਮਤਲਬ ਆਪਾਂ ਕਹਿ ਲਈਏ ਕਿ ਹਰਿਆਣੇ 'ਚ ਇੱਕ ਵੱਡਾ ਅੰਦੋਲਨ ਹੈ ਹਰਿਆਣਾ ਖੇਤੀਬਾੜੀ ਯੂਨੀਵਰਸਿਟੀ 'ਚ ਸਟੂਡੈਂਟਸ ਦਾ। ਤੇ ਮੈਨੂੰ ਲੱਗਦਾ ਗਾ ਕਿ ਨਾਇਬ ਸੈਣੀ ਵਾਸਤੇ ਇਹ ਪਹਿਲੀ ਚੁਣੌਤੀ ਆਪਾਂ ਦੇਖ ਰਹੇ ਹਾਂ। ਨਾਇਬ ਸੈਣੀ ਇਹ ਤੋਂ ਮਤਲਬ ਨਿਕਲ ਨਹੀਂ ਪਾ ਰਹੇ, ਉਹ ਫਸੇ ਹੋਏ ਨੇ ਇਸ ਪੂਰੇ ਚੱਕਰ 'ਚ। ਜੀ। ਸੋ ਜੇਕਰ ਆਪਾਂ ਇਸ ਤੋਂ ਅਗਲੀ ਖਬਰ ਦੇ ਉੱਪਰ ਚੱਲੀਏ ਤਾਂ ਦਿੱਲੀ ਤੋਂ ਕਹਿੰਦੇ ਵੀ ਪੰਜਾਬ ਅਤੇ ਹਰਿਆਣਾ ਦੋਵਾਂ ਦੇ ਮੁੱਖ ਮੰਤਰੀਆਂ ਨੂੰ ਲੈਟਰ ਆ ਗਿਆ ਹੈ ਕਿ ਆਓ ਆਪਾਂ ਬੈਠੀਏ ਤੇ ਗੱਲਬਾਤ ਕਰੀਏ SYL ਦੇ ਮੁੱਦੇ ਦੇ ਉੱਪਰ। ਹਾਂਜੀ, ਇਹ ਜਿਹੜਾ ਕੇਂਦਰੀ ਜਲ ਸ਼ਕਤੀ ਮੰਤਰਾਲਾ ਹੈ, ਉਹਦੇ ਜੀ ਵੱਲੋਂ ਇਹ ਲੈਟਰ ਆਇਆ ਤੇ 10 ਜੁਲਾਈ ਦੇ ਆਲੇ ਦੁਆਲੇ ਹੀ ਦੋਵਾਂ ਨੂੰ ਦਿੱਲੀ ਸੱਦਿਆ ਗਿਆ ਹੈਗਾ। ਹਜੇ ਡੇਟ ਫਾਈਨਲ ਨਹੀਂ ਹੈ, ਪਰ ਮੰਨਿਆ ਜਾ ਰਿਹਾ ਹੈਗਾ ਕਿ 10-12 ਜੁਲਾਈ ਦੇ ਆਲੇ ਦੁਆਲੇ ਹੀ ਉਹਨਾਂ ਦੀ ਮੀਟਿੰਗ ਹੋਊਗੀ। ਜਿਹੜੇ ਕੇਂਦਰੀ ਜਲ ਸ਼ਕਤੀ ਮੰਤਰੀ ਨੇ CR ਪਾਟਿਲ, ਉਹਨਾਂ ਨੇ ਜਿਵੇਂ ਪਹਿਲਾਂ ਗਜੇਂਦਰ ਸਿੰਘ ਸ਼ੇਖਾਵਤ ਹੁੰਦੇ ਸੀ, ਉਹਨਾਂ ਵਾਂਗ ਹੀ ਦੁਬਾਰੇ ਤੋਂ ਮੀਟਿੰਗ ਸੱਦੀ ਹੈ। ਮੈਨੂੰ ਲੱਗਦਾ ਗਾ ਕਿ ਇਸ ਮੀਟਿੰਗ 'ਚ ਨਿਕਲਣਾ ਕੁਛ ਨਹੀਂ, ਅਤੇ ਇਹ ਵੀ ਨਿਕਲ ਕੇ ਆ ਰਿਹਾ ਹੈਗਾ ਕਿ ਹਰਿਆਣੇ 'ਤੇ ਦਬਾਅ ਪਾਇਆ ਜਾ ਰਿਹਾ ਹੈਗਾ ਕਿ ਜਿਹੜਾ ਹਰਿਆਣੇ ਦਾ ਪਾਣੀ ਹੈ, ਜਿਹੜਾ ਯਮੁਨਾ ਨਦੀ ਦਾ, ਉਹ ਹਰਿਆਣਾ ਰਾਜਸਥਾਨ ਨੂੰ ਦਵੇ, ਜਿਵੇਂ ਆਪਾਂ 3-4 ਦਿਨ ਪਹਿਲਾਂ ਵੀ ਗੱਲ ਕਰ ਰਹੇ ਸੀਗੇ। ਤੇ ਹਰਿਆਣੇ ਨੂੰ ਭੜਕਾਇਆ ਜਾ ਰਿਹਾ ਹੈਗਾ ਕਿ ਹਰਿਆਣਾ ਪਾਣੀ ਮੰਗੇ SYL ਦਾ। ਤੇ ਇਹ ਪੂਰਾ ਗੇਮ ਪਲਾਨ ਤਿਆਰ ਕੀਤਾ ਜਾ ਰਿਹਾ ਹੈ। ਮੈਨੂੰ ਲੱਗਦਾ ਗਾ ਕਿ ਆਖਰ 'ਚ ਇਹ ਨਾ ਹੋਵੇ ਕਿ ਜਿਹੜੇ ਤਿੰਨੇ ਸੂਬੇ ਨੇ, ਹਰਿਆਣਾ, ਰਾਜਸਥਾਨ, ਪੰਜਾਬ, 2-3 ਮਹੀਨਿਆਂ ਬਾਅਦ ਆਪਾਂ ਦੇਖੀਏ ਕਿ ਪਾਣੀ 'ਤੇ ਆਪਸ 'ਚ ਲੜ ਰਹੇ ਹੋਣ। ਮੈਨੂੰ ਲੱਗਦਾ ਗਾ ਕਿ ਰੂਲ ਤਾਂ ਇਹ ਕਹਿੰਦਾ ਗਾ ਕਿ ਜਿਹੜੇ ਸੂਬੇ ਤੋਂ ਦਰਿਆ ਵਗਦਾ ਗਾ, ਪਾਣੀ ਉਹਦਾ ਹੀ ਹੈ। ਜੇ ਯਮੁਨਾ ਦਾ ਪਾਣੀ ਹਰਿਆਣੇ 'ਚੋਂ ਵਗ ਰਿਹਾ ਗਾ, ਯਮੁਨਾ ਨਦੀ ਹਰਿਆਣੇ 'ਚੋਂ ਵਗ ਰਹੀ ਹੈਗੀ, ਤਾਂ ਹਰਿਆਣੇ ਨੂੰ ਯਮੁਨਾ ਦਾ ਪਾਣੀ ਮਿਲੇ। ਤੇ ਹਰਿਆਣੇ ਨੂੰ ਵੀ ਆਪਣੀ ਡਿਮਾਂਡ ਫਰੇਮ ਕਰਕੇ ਇਹ ਕਹਿਣਾ ਚਾਹੀਦਾ ਕਿ ਸਾਨੂੰ ਯਮੁਨਾ ਦਾ ਪਾਣੀ ਦਿਓ ਪ੍ਰੋਪਰ, ਸਾਨੂੰ ਜੀ ਨਹੀਂ ਲੋੜ ਤੇ ਪੰਜਾਬ ਨੂੰ ਪੰਜਾਬ ਦੀ ਨਦੀਆਂ ਦਾ ਪਾਣੀ ਮਿਲੇ। ਤੇ ਇਹ ਮੈਨੂੰ ਲੱਗਦਾ ਗਾ ਕਿ ਸਹੀ ਤਰੀਕਾ ਬਣਦਾ ਹੈਗਾ। ਬਾਕੀ ਤਾਂ ਦੇਖੋ, ਬਹੁਤ ਸਾਰੇ ਵਾਟਰ ਰਿਸੋਰਸਿਸ ਡਿਵੈਲਪ ਕੀਤੇ ਜਾ ਸਕਦੇ ਹੈਗੇ ਆ। ਇੰਡੀਆ ਕਦੇ ਉਸ ਪਾਸੇ ਕੰਮ ਕਰਦਾ ਹੀ ਨਹੀਂ, ਇੰਡੀਅਨ ਗੌਰਮੈਂਟ। ਰਾਜਸਥਾਨ 'ਚ ਇੱਕ ਵਾਰ ਕੰਮ ਹੋਇਆ ਸੀਗਾ ਰੇਨ ਵਾਟਰ ਹਾਰਵੈਸਟਿੰਗ ਦਾ, ਉਹ ਬਹੁਤ ਸੋਹਣਾ ਕੰਸੈਪਟ ਸੀਗਾ, ਜਿਹਦੇ ਰਾਹੀਂ ਰਾਜਸਥਾਨ ਦਾ ਜਿਹੜਾ ਵਾਟਰ ਟੇਬਲ ਸੀਗਾ, ਗਰਾਊਂਡ ਵਾਟਰ ਟੇਬਲ, ਉਹ ਵੀ ਬਹੁਤ ਸੁਧਰਿਆ ਸੀਗਾ। ਮੈਨੂੰ ਲੱਗਦਾ ਕਿ ਉਸ ਕਿਸਮ ਦਾ ਕੰਮ ਕਰਨਾ ਚਾਹੀਦਾ ਉਹਨਾਂ ਨੂੰ, ਤੇ ਉਸ ਪਾਸੇ ਧਿਆਨ ਦੇਣਾ ਚਾਹੀਦਾ। ਰਾਜਸਥਾਨ ਦੀ ਕਈ ਨਦੀਆਂ ਵੀ ਹੈਗੀਆਂ ਜਿਨ੍ਹਾਂ ਨੂੰ ਦੁਬਾਰੇ ਤੋਂ ਰਿਵਾਈਵ ਕਰਨ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ। ਉਹਨਾਂ ਦੀ ਮਤਲਬ ਉਹਨਾਂ ਦੀ ਹਾਲਤ ਬਹੁਤ ਮਾੜੀ ਹੈ। ਇੰਡੀਆ ਦੀ ਜਿਹੜੀ ਰਿਵਰਸ ਨੇ, ਉਹਨਾਂ ਦੇ ਹਾਲਾਤ ਬਹੁਤ ਮਾੜੇ ਨੇ। ਉਹਨਾਂ ਨੂੰ ਜੇ ਚੰਗਾ ਸੁਧਾਰ ਕੇ ਕੁਛ ਹੋਰ ਅੱਗੇ ਪਾਣੀ 'ਤੇ ਕੁਛ ਸੋਚਿਆ ਜਾਵੇ, ਉਦੋਂ ਹੀ ਕੋਈ ਹੱਲ ਨਿਕਲੂਗਾ। ਐਂ ਥੋੜ੍ਹੀ ਨਾ ਕਿ ਤੁਸੀਂ ਦੂਜੇ ਸੂਬਿਆਂ ਦੀ ਨਦੀਆਂ ਦਾ ਪਾਣੀ ਮੰਗੀ ਜਾਓਗੇ, ਉਹਨਾਂ 'ਤੇ ਹੀ ਤੁਸੀਂ ਕਹੀ ਜਾਓਗੇ ਕਿ ਨਹੀਂ ਉਸ ਸੂਬੇ ਦੀ ਨਦੀ ਦਾ ਪਾਣੀ ਦੂਜੇ ਸੂਬੇ ਨੂੰ ਦੇ ਦਿਓ, ਦੂਜੇ ਸੂਬੇ ਦੀ ਨਦੀ ਦਾ ਪਾਣੀ ਕਿਸੇ ਹੋਰ ਨੂੰ ਦੇ ਦਿਓ। ਐਂ ਥੋੜ੍ਹੀ ਨਾ ਚੱਲਦਾ ਹੈ। ਮੈਨੂੰ ਮਤਲਬ ਹਾਲਾਂਕਿ ਹਰਿਆਣੇ ਤੋਂ ਆਸਾਂ ਉਮੀਦਾਂ ਬਹੁਤ ਘੱਟ ਹੈਗੀਆਂ, ਕਿਉਂਕਿ ਉੱਥੇ BJP ਦੀ ਸਰਕਾਰ ਹੈ ਤੇ ਰਾਜਸਥਾਨ 'ਚ ਵੀ BJP ਦੀ ਸਰਕਾਰ ਹੈ। ਨਹੀਂ ਤਾਂ ਹਰਿਆਣੇ ਦੀ ਬਣਦੀ ਡਿਮਾਂਡ ਇਹ ਹੈਗੀ ਆ ਕਿ ਹਰਿਆਣਾ ਕਵੇ ਕਿ ਸਾਨੂੰ ਯਮੁਨਾ ਨਦੀ ਦਾ ਪਾਣੀ ਚਾਹੀਦਾ ਤੇ ਅਸੀਂ ਹੋਰ ਕਿਸੇ ਨੂੰ ਨਹੀਂ ਦੇਵਾਂਗੇ। ਜੀ। ਸੋ ਜੇਕਰ ਆਪਾਂ ਅਗਲੀ ਖਬਰ ਤੇ ਚੱਲੀਏ ਤਾਂ ਕੱਲ ਦੇਰ ਰਾਤ ਨੂੰ ਖਬਰ ਆਉਂਦੀ ਹੈ ਕਿ ਗੈਂਗਸਟਰ ਜੱਗੂ ਭਗਵਾਨਪੁਰੀਆ ਦੀ ਮਾਤਾ ਤੇ ਉਹਨਾਂ ਦੇ ਨਾਲ ਇੱਕ ਹੋਰ ਨੌਜਵਾਨ ਦੀ ਹੱਤਿਆ ਹੋ ਗਈ ਹੈ। ਵੀਡੀਓ ਵੀ ਸਾਹਮਣੇ ਆਈ, ਉਸ ਤੋਂ ਬਾਅਦ ਇੱਕ ਹਰਿਆਣਾ ਸਥਿਤ ਗਰੁੱਪ ਨੇ ਵੀ ਜ਼ਿੰਮੇਵਾਰੀ ਲੈ ਲਈ ਹੈ। ਇਹ ਸਾਰਾ ਮਾਜਰਾ ਕੀ ਹੈ ਜੀ?
ਹਾਂਜੀ, ਪੰਜਾਬ ਦੇ ਗੁਰਦਾਸਪੁਰ 'ਚ ਇਹ ਵਾਪਰਿਆ ਗਾ। ਉੱਥੇ ਜੱਗੂ ਭਗਵਾਨਪੁਰੀਆ ਦੇ ਮਾਤਾ ਜੀ, ਜਿਹੜੀ ਕਿ ਹਰਜੀਤ ਕੌਰ ਉਹਨਾਂ ਦਾ ਨਾਂ ਸੀਗਾ, 52 ਸਾਲ ਦੇ ਸੀਗੇ, ਤੇ ਉਹਨਾਂ ਦੇ ਬੋਡੀਗਾਰਡ ਕਰਨਵੀਰ ਸਿੰਘ, ਉਹਨਾਂ ਦੋਵਾਂ ਨੂੰ ਮਾਰਿਆ ਗਿਆ ਹੈਗਾ। ਤੇ ਹਮਲਾਵਰ 2 ਬਾਈਕਾਂ ਤੇ ਆਏ ਸੀਗੇ, ਤੇ ਤਾਬੜਤੋੜ ਉਹਨਾਂ ਤੇ ਗੋਲੀਆਂ ਚਲਾਈਆਂ ਗਈਆਂ। ਮੌਕੇ ਤੇ ਹੀ ਉਹਨਾਂ ਦੀ ਡੈਥ ਹੋ ਗਈ ਹੈ। ਹਰਿਆਣੇ ਨਾਲ ਇਹ ਜੁੜ ਰਹੇ ਨੇ। ਇਹਦੇ 'ਚ ਪ੍ਰਭੂ ਦਾਸੂ ਵਾਲਾ ਤੇ ਕੌਸ਼ਲ ਚੌਧਰੀ ਦਾ ਨਾਂ ਨਿਕਲ ਕੇ ਸਾਹਮਣੇ ਆ ਰਿਹਾ। ਦੋਵੇਂ ਹਰਿਆਣੇ ਦੇ ਦੱਸੇ ਜਾ ਰਹੇ ਨੇ। ਇਹ ਬੜਾ ਇੰਟਰਸਟਿੰਗ ਹੈ। ਪੰਜਾਬ 'ਚ ਜਿੰਨੀਆਂ ਕਿਲਿੰਗਸ ਹੋ ਰਹੀਆਂ ਨੇ, ਉਹ ਜਿਹੜੇ ਗੈਂਗਸਟਰ ਨਿਕਲ ਕੇ ਆ ਰਹੇ ਨੇ, ਉਹ ਹਰਿਆਣੇ ਤੋਂ ਨਿਕਲ ਕੇ ਆ ਰਹੇ ਨੇ, ਤੇ ਉਹਨਾਂ ਦੇ ਜਿਹੜਾ ਬੋਸ ਨਿਕਲ ਕੇ ਆ ਰਿਹਾ, ਉਹ ਲਾਰੈਂਸ ਬਿਸ਼ਨੋਈ ਨਿਕਲ ਕੇ ਆ ਰਿਹਾ। ਇਸ 'ਚ ਹਾਲਾਂਕਿ ਇਹ ਤਾਂ ਐਂਟੀ ਗੈਂਗ ਹੈ, ਬੰਬੀਆ ਗੈਂਗ ਨਾਲ ਜਿਹੜੀ ਜੱਗੂ ਭਗਵਾਨਪੁਰੀਏ ਦੀ ਪੂਰੀ ਬੰਬੀਆ ਗੈਂਗ ਨਾਲ ਜਿਹੜਾ ਗੈਂਗਵਾਰ ਸੀ, ਉਹ ਉਸ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈਗਾ। ਤੇ ਬੰਬੀਆ ਗੈਂਗ ਨੇ ਇਸ ਦਾ ਮਤਲਬ ਕਿਹਾ ਜਾ ਰਿਹਾ ਹੈਗਾ ਕਿ ਇਹ ਸਾਰਾ ਅੰਜਾਮ ਦਿੱਤਾ ਹੈਗਾ। ਤੇ ਇਹ ਜੱਗੂ ਭਗਵਾਨਪੁਰੀਏ ਤੇ ਖਾਸਾ ਆਪਾਂ ਕਹਿ ਲਈਏ ਕਿ ਪਹਿਲਾਂ ਵੀ ਚੀਜ਼ਾਂ ਚੱਲੀਆਂ ਨੇ। ਇਹ ਪੋਸਟ ਵੀ ਪਈ ਹੈ ਜੀ ਇੰਸਟਾਗ੍ਰਾਮ ਦੇ ਵਿੱਚ। ਇੰਸਟਾਗ੍ਰਾਮ ਤੇ ਬੰਬੀਆ ਗਰੁੱਪ ਨੇ ਦਾ ਨਾਂ ਸਾਹਮਣੇ ਆਇਆ, ਲੱਕੀ ਪਟਿਆਲਾ ਦਾ ਨਾਂ ਸਾਹਮਣੇ ਆਇਆ ਹੈ, ਤੇ ਜੀ ਟਿੱਲੂ ਰਾਜਪੁਰੀਏ ਦਾ ਨਾਂ ਸਾਹਮਣੇ ਆਇਆ, ਨੀਰਜ ਬਵਾਣੀਏ ਦਾ ਸਾਹਮਣੇ ਆਇਆ। ਇਹ ਟਿੱਲੂ ਤਾਜਪੁਰੀਆ ਤੇ ਨੀਰਜ ਬਵਾਣਾ, ਇਹ ਦੋਵੇਂ ਦਿੱਲੀ ਦੇ ਗੈਂਗਸਟਰ ਨੇ। ਤੇ ਇਹ ਗੋਪੀ ਗੜਸ਼ੰਕਰ ਤੋਂ ਹੈ ਇੱਕ ਗੋਪੀ ਦਾ ਗਰੁੱਪ, ਉਹਦਾ ਨਾਮ ਸਾਹਮਣੇ ਆਇਆ। ਤੇ ਕੌਸ਼ਲ ਚੌਧਰੀ ਦਾ ਨਾਂ ਸਾਹਮਣੇ ਆ ਰਿਹਾ ਮੇਨ ਤਾਂ ਹਰਿਆਣੇ ਜੀ ਤੋਂ। ਬਾਕੀ ਦੇਖਦੇ ਹਾਂ ਜਦੋਂ ਇਹ ਕੇਸ ਅੱਗੇ ਇਨਵੈਸਟੀਗੇਟ ਕੀਤਾ ਜਾਊਗਾ, ਉਦੋਂ ਪਤਾ ਲੱਗੂਗਾ ਕਿ ਕੀ ਇਸ ਮਾਮਲੇ 'ਚ ਬਣੂਗਾ। ਜੀ, ਸੋ ਵੇਖਦੇ ਹਾਂ ਬਣਦਾ ਕੀ ਹੈ। ਪਰ ਉਧਰ ਜੇਕਰ ਆਪਾਂ ਮਜੀਠੀਆ ਮਾਮਲੇ ਤੇ ਚੱਲੀਏ ਤਾਂ ਸਾਬਕਾ ਡੀਜੀਪੀ ਜਿਹੜੇ ਚੱਟੋਪਾਧਿਆ ਸਾਹਿਬ ਨੇ, ਉਹ ਕਹਿ ਰਹੇ ਨੇ ਕਿ ਮਜੀਠੀਆ ਦੇ ਮਾਮਲੇ 'ਚ ਬੜੇ ਪੁਖਤਾ ਸਬੂਤ ਨੇ। ਤੇ ਉਹਨਾਂ ਨੇ ਮੀਡੀਆ ਦੇ ਵਿੱਚ ਦਾਅਵਾ ਕੀਤਾ ਹੈ। ਸਾਬਕਾ ਡੀਜੀਪੀ ਸਿਧਾਰਥ ਚੱਟੋਪਾਧਿਆਏ ਨੇ, ਉਹਨਾਂ ਦੀ ਐਂਟਰੀ ਹੋਈ ਇਸ ਜੀ ਮਾਮਲੇ 'ਚ। ਉਹਨਾਂ ਨੇ ਕਿਹਾ ਹੈਗਾ ਕਿ ਡਰੱਗ ਤਸਕਰਾਂ ਨਾਲ ਮਿਲੀਭਗਤ ਦੇ ਅਤੇ ਫਾਈਨੈਂਸ਼ੀਅਲ ਗੇਨ ਕਰਨ ਦੇ ਉਹਨਾਂ ਦੇ ਉਲਟ 100% ਪ੍ਰੂਫ ਨੇ। ਜਦੋਂ ਉਹਨਾਂ ਦੀ ਸਰਕਾਰ ਸੀ, ਉਸ ਸਰਕਾਰ ਨੇ ਉਹਨਾਂ ਨੂੰ ਬਚਾ ਲਿਆ ਸੀਗਾ, ਪਰ ਕਹਿੰਦੇ ਕਿ ਸਬੂਤ ਪੂਰੇ ਨੇ, ਹੁਣ ਬਚਣਾ ਔਖਾ ਹੈ। ਤੇ ਉਹਨਾਂ ਨੇ ਕਿਹਾ ਕਿ ਮੈਂ ਇਹ ਸਾਰੇ ਕੇਸ ਦਾ ਬੈਕਗਰਾਉਂਡ ਦੱਸਿਆ ਹੈਗਾ ਗੌਰਮੈਂਟ ਨੂੰ, ਤਾਂ ਕਿ ਇਹ ਕੇਸ ਮਜ਼ਬੂਤੀ ਨਾਲ ਅਦਾਲਤ 'ਚ ਰੱਖਿਆ ਜਾਵੇ। ਤੇ ਇਹ ਸਰ ਇਹਦੇ 'ਚ ਪੂਰੀ ਆਪਾਂ ਕਹੀਏ ਕਿ ਜਾਣਕਾਰੀ ਹੈਗੀ ਆ ਕਿ ਮਤਲਬ 1 ਘੰਟੇ ਦੇ ਨੇੜੇ ਤੇੜੇ, ਮਤਲਬ ਮੇਰੇ ਜਿਹੜੇ ਸੋਰਸਿਸ ਨੇ ਉਹਨਾਂ ਨੇ ਦੱਸਿਆ ਕਿ ਜਿਹੜੇ ਸਾਬਕਾ ਡੀਜੀਪੀ ਹੈਗੇ ਆ, ਉਹ 1 ਘੰਟੇ ਦੇ ਨੇੜੇ ਤੇੜੇ ਵਿਜੀਲੈਂਸ ਅਧਿਕਾਰੀਆਂ ਨਾਲ ਬੈਠੇ ਹੈਗੇ, ਉਹਨਾਂ ਨਾਲ ਮੁਲਾਕਾਤ ਕੀਤੀ ਹੈ। ਤੇ ਉਹਦੇ 'ਚ ਦੱਸਿਆ ਜਾ ਰਿਹਾ ਹੈਗਾ ਕਿ ਜਿਹੜਾ 2021 'ਚ ਵਿਕਰਮ ਮਜੀਠੀਆ ਦੇ ਉਲਟ ਪਰਚਾ ਦਿੱਤਾ ਗਿਆ ਸੀਗਾ, ਉਹਨੂੰ, ਤੇ ਜਿਹੜਾ 2012-13 'ਚ ਮਜੀਠੀਏ ਦਾ ਮਾਮਲਾ ਚੱਲਿਆ ਸੀਗਾ, ਉਦੋਂ ਜਿਹੜੀ ਇਨਵੈਸਟੀਗੇਸ਼ਨ ਹੈਗੀ ਆ, ਉਹਨੂੰ ਦੋਵਾਂ ਮਾਮਲਿਆਂ ਨੂੰ ਮਿਲਾ ਕੇ ਉਹਨਾਂ ਨੇ ਪੂਰੀ ਕਹਾਣੀ ਦੱਸੀ ਹੈ ਕਿ ਕਿਵੇਂ ਇਹ ਚੀਜ਼ਾਂ ਓਪਰੇਟ ਹੁੰਦੀਆਂ ਸੀਗੀਆਂ। ਤੇ ਸਾਬਕਾ ਡੀਜੀਪੀ ਦਾ ਇੱਕ ਮਤਲਬ ਮੈਨੂੰ ਚੀਜ਼ ਥੋੜ੍ਹੀ ਅੱਡ ਇਹ ਲੱਗੀ ਕਿ ਉਹਨਾਂ ਨੇ ਨਾ ਸਿਰਫ ਮੁਲਾਕਾਤ ਕੀਤੀ, ਬਲਕਿ ਮਤਲਬ ਮੀਡੀਆ ਦੇ ਵਿੱਚ ਵੀ ਆ ਕੇ ਬਿਆਨ ਦਿੱਤਾ। ਯਾਨੀ ਕਿ ਮੀਡੀਆ ਟਰਾਇਲ ਤਾਂ ਮਜੀਠੀਆ ਦਾ ਚੱਲ ਹੀ ਰਿਹਾ। ਫਿਰ ਇਹਦਾ ਮਤਲਬ ਇਹ ਹੈ ਕਿ ਠੀਕ ਹੈ ਕਿ ਕੋਈ ਫੈਕਟਸ ਹੋਣਗੇ, ਉਹ ਆਪਾਂ ਤਾਂ ਜਿਵੇਂ ਕੱਲ੍ਹ ਵੀ ਮੈਂ ਗੱਲ ਕਹੀ ਸੀਗੀ ਕਿ 10 ਸਾਲ ਅਗਲਿਆਂ ਨੇ ਸਰਕਾਰ ਚਲਾਈ ਹੈ, ਤੇ ਉਹ ਸਾਈਪਰਸ ਵਾਲਾ ਮਾਮਲਾ ਹੋ ਗਿਆ ਜਿਹਦੇ 'ਚ ਟ੍ਰਾਂਜੈਕਸ਼ਨਸ ਨੇ ਮਜੀਠੀਆ ਦੀਆਂ, ਤੇ ਪੈਸੇ ਵੀ ਬਾਲੇ ਮੈਂ ਜਿਵੇਂ ਕੱਲ੍ਹ ਦੱਸੇ ਸੀਗੇ ਬਹੁਤ ਨੇ। 544 ਕਰੋੜ ਦੇ ਨੇੜੇ ਤੇੜੇ ਮਾਮਲਾ ਬਣ ਰਿਹਾ ਹੈਗਾ, ਤੇ ਔਖਾ ਹੈ ਮਜੀਠੀਏ ਦਾ। ਪਰ ਜੀ ਮਜੀਠੀਏ ਤੇ ਜਿਵੇਂ 10-20% ਆਪਾਂ ਇਹ ਵੀ ਗੱਲ ਰੱਖੀ ਸੀਗੀ ਕਿ ਇਸ ਕਰਕੇ ਵੀ ਕਾਰਵਾਈ ਹੋ ਰਹੀ ਹੈ ਕਿਉਂਕਿ ਮੁੱਖ ਮੰਤਰੀ ਦਾ ਮਖੌਲ ਅੱਜ ਦੇ ਟਾਈਮ ਮਜੀਠੀਆ ਹੀ ਸਭ ਤੋਂ ਜ਼ਿਆਦਾ ਉਡਾ ਰਿਹਾ ਸੀਗਾ। ਜੀ, ਇਹ ਤਾਂ ਹੈ। ਸੋ ਇਸ ਤੋਂ ਅੱਗੇ ਜੇਕਰ ਚੱਲੀਏ ਤਾਂ ਭਾਰਤ ਭੂਸ਼ਣ ਆਸ਼ੂ ਪ੍ਰਗਟ ਸਿੰਘ ਤੇ ਉਧਰ ਕਿੱਕੀ ਢਿੱਲੋਂ, ਕਿੱਕੀ ਜਿਹੜੇ ਨੇ, ਉਹਨਾਂ ਦਾ ਅਸਤੀਫਾ ਮਨਜ਼ੂਰ ਕਾਂਗਰਸ ਦੇ ਵੱਲੋਂ ਕਰ ਲਿਆ ਗਿਆ, ਕਿਉਂਕਿ ਇਹਨਾਂ ਨੇ ਲੁਧਿਆਣਾ ਉਪ ਚੁਣਾਵ ਹਾਰਨ ਤੋਂ ਬਾਅਦ ਜ਼ਿੰਮੇਵਾਰੀ ਵੀ ਇੱਕ ਤਰੀਕੇ ਦੀ ਲਈ ਸੀ। ਹੁਣ ਕੀ ਲੱਗਦਾ ਕੋਈ ਚੇਂਜਸ ਹੋਣਗੇ, ਮੇਜਰ ਚੇਂਜਸ ਪੰਜਾਬ ਦੇ ਵਿੱਚ ਕਾਂਗਰਸ ਦੇ ਸੰਗਠਨ 'ਚ? ਦੇਖੋ, ਬੇਸਿਕਲੀ ਤਾਂ 2 ਪੈਰਲਲ ਗਰੁੱਪ ਚੱਲ ਰਹੇ ਸੀਗੇ। ਹਾਲਾਂਕਿ ਹਮੇਸ਼ਾ ਮਨਾ ਕੀਤਾ ਆਸ਼ੂ ਨੇ ਕਿ ਅਸੀਂ ਕੋਈ ਅੱਡ ਗਰੁੱਪ ਨਹੀਂ ਹੈਗੇ ਹਾਂ। ਤੇ ਭਾਰਤ ਭੂਸ਼ਣ ਆਸ਼ੂ ਪ੍ਰਗਟ ਸਿੰਘ ਹੋਣਾ ਵਾਲਾ ਗਰੁੱਪ ਹੋ ਗਿਆ, ਕਿੱਕੀ ਢਿੱਲੋਂ ਵਾਲਾ ਗਰੁੱਪ ਹੋ ਗਿਆ। ਇਹਨਾਂ ਨੇ ਇਸਤੀਫਾ ਭੇਜ ਦਿੱਤਾ ਹੈ। ਪਰ ਇਹ ਮਤਲਬ ਜੇ ਜੈਨੂਅਨਲੀ ਗੱਲ ਕਰਨੀ ਹੋਵੇ ਤੇ ਇਹ ਇੱਦਾਂ ਦਾ ਗਰੁੱਪ ਸੀਗਾ ਕਿ ਜਿਹੜਾ ਕਾਂਗਰਸ ਦੇ ਜੈਨੂਅਨ ਲੋਕਾਂ ਦਾ ਸੀਗਾ ਤੇ ਜੈਨੂਅਨ ਕੰਸਰਨਸ ਨੂੰ ਐਡਰੈਸ ਕਰਦਾ ਸੀਗਾ। ਠੀਕ ਹੈ ਕਿ ਇਹਨਾਂ ਦੀ ਹਾਰ ਹੋਈ ਹੈ। ਜਿਵੇਂ ਰਾਜੇ ਵੜਿੰਗ ਬਾਰੇ ਬਹੁਤ ਮੈਂ ਪੂਰੇ ਪੰਜਾਬ 'ਚ ਫਿਰਿਆ ਹੈਗਾ। ਰਾਜਾ ਵੜਿੰਗ ਬਾਰੇ ਲੋਕ ਪੋਜ਼ੀਟਿਵ ਬੋਲਦੇ ਨਹੀਂ ਹੈ, ਕਹਿੰਦੇ ਕਿ ਮਤਲਬ ਇੱਕ ਸ਼ਬਦ ਹੈ
ਕਿ ਉਹ ਫੁਕਰਾ ਹੈਗਾ। ਰਾਜਾ ਵੜਿੰਗ ਫੁਕਰਾ ਹੈ, ਬਹੁਤ ਵੱਡੀਆਂ ਵੱਡੀਆਂ ਗੱਲਾਂ ਕਰਦਾ ਹੈਗਾ ਤੇ ਜੀ ਉੱਡੇ ਜੋਗਾ ਹੈ ਨਹੀਂ, ਇੰਟੈਲੈਕਚੁਅਲ ਕੈਪੈਸਿਟੀ ਵੀ ਨਹੀਂ ਹੈ। ਤੇ ਦੂਜਾ ਐਂਟੀ ਸਿੱਖ ਵੀ ਉਹਦਾ ਥੋੜਾ ਕਿਰਦਾਰ ਹੈਗਾ, ਜਿਵੇਂ ਕਮਲਨਾਥ ਦੀ ਸਟੇਜ ਤੇ ਜਿਵੇਂ ਉਹ ਰੋ ਕੇ ਆਇਆ ਸੀਗਾ, ਇੰਦਰਾ ਗਾਂਧੀ ਮੇਰੀ ਮੰਮੀ ਹੈ, ਇਸ ਕਿਸਮ ਦੀ ਟੀ-ਸ਼ਰਟ ਪਾ ਕੇ ਵੀ ਫਿਰਦਾ ਸੀਗਾ ਉਹ। ਤੇ ਉਹ ਮਤਲਬ ਅਜੀਬ ਕਿਸਮ ਦਾ ਕਰੈਕਟਰ ਹੈ, ਜਿਹਨੂੰ ਸ਼ਾਇਦ ਮੈਨੂੰ ਲੱਗਦਾ ਕਿ ਪੋਲਿਟਿਕਸ ਹੀ ਨਹੀਂ ਪਤਾ। ਤੇ ਪੰਜਾਬ ਕਾਂਗਰਸ ਨੇ ਉਹਨੂੰ ਵੀ ਪੰਜਾਬ ਦਾ ਅਧਿਅਕਸ਼ ਬਣਾਤਾ। ਤੇ ਇਸ ਕਰਕੇ ਮੈਨੂੰ ਲੱਗ ਰਿਹਾ ਹੈਗਾ ਕਿ ਜਿਹੜੇ ਪ੍ਰਗਟ ਸਿੰਘ ਵਰਗੇ, ਭਾਰਤ ਭੂਸ਼ਣ ਆਸੂ ਵਰਗੇ ਜਿਹੜੇ ਆਗੂ ਹੈਗੇ ਆ, ਉਹਨਾਂ ਨੂੰ ਤਾਂ ਫਿਰ ਇਸਤੀਫੇ ਹੀ ਦੇਣੇ ਪੈਣਗੇ। ਤੇ ਚਲੋ ਠੀਕ ਹੈ ਕਿ ਹੁਣ ਹਾਰ ਵਜ੍ਹਾ ਬਣੀ ਹੈ ਕਿ ਹਾਰ ਗਏ, ਇਸ ਕਰਕੇ ਦਿੱਤੇ ਜਾ ਰਿਹਾ। ਪਰ ਮੈਨੂੰ ਲੱਗਦਾ ਕਿ ਇਹਨਾਂ ਨੂੰ ਆਰਗੇਨਾਈਜੇਸ਼ਨ 'ਚ ਵੀ ਉਹਨਾਂ ਕੰਮ ਕਰਨ ਨਹੀਂ ਦਿੱਤਾ ਜਾ ਰਿਹਾ। ਆਰਗੇਨਾਈਜੇਸ਼ਨ 'ਚ ਪ੍ਰਤਾਪ ਬਾਜਵਾ, ਰਾਜਾ ਵੜਿੰਗ, ਇਸ ਕਿਸਮ ਦੇ ਜਿਹੜੇ ਲੀਡਰ ਡਿਫੰਕਟ ਹੋ ਚੁੱਕੇ ਹੈਗੇ ਆ ਅਤੇ ਜਿਨ੍ਹਾਂ ਦੀ ਕੋਈ ਆਈਡੀਓਲੋਜੀ ਕੁਛ ਹੈ ਨਹੀਂ, ਉਸ ਕਿਸਮ ਦੇ ਬੰਦਿਆਂ ਦੀ ਇਜਾਜ਼ਤ ਚੱਲਦੀ ਹੈ। ਪ੍ਰਗਟ ਸਿੰਘ, ਡਾਕਟਰ ਧਰਮਬੀਰ ਗਾਂਧੀ, ਸੁਖਪਾਲ ਖਹਿਰਾ, ਇਸ ਕਿਸਮ ਜਾਂ ਫਿਰ ਭਾਰਤ ਭੂਸ਼ਣ ਆਸੂ, ਇਸ ਕਿਸਮ ਦੇ ਜਿਹੜੇ ਆਗੂ ਹੈਗੇ, ਆਪਾਂ ਦੇਖਦੇ ਹਾਂ ਕਿ ਕਾਂਗਰਸ 'ਚ ਉਹਨਾਂ ਨੂੰ ਬੜਾ ਸਪੇਸ ਮਿਲਦਾ ਨਹੀਂ ਹੈਗਾ। ਜੀ। ਸੋ ਉਧਰ ਲੁਧਿਆਣਾ ਦੇ ਵਿੱਚ ਅੱਜ ਬੀਜੇਪੀ ਦੇ ਜਿਹੜੇ ਮਹਾਮੰਤਰੀ ਚੁੱਗ ਸਾਹਿਬ ਨੇ ਉਹ ਬੋਲੇ ਨੇ, ਕਹਿੰਦੇ ਵੀ ਜਿਹੜਾ ਕੇਜਰੀਵਾਲ ਹੈ ਇਸਨੇ ਪੰਜਾਬ 'ਚ ਅਣਐਲਾਨੀ ਐਮਰਜੈਂਸੀ ਲਗਾਈ ਹੋਈ ਹੈ। ਮਜੀਠੀਆ ਤੇ ਕਾਰਵਾਈ ਦੀ ਵੀ ਗੱਲ ਕੀਤੀ ਹੈ ਇਹਨਾਂ ਨੇ। ਹਾਂ, ਇਹ ਬੜਾ ਅਜੀਬ ਲੱਗ ਰਿਹਾ ਕਿ ਦੇਖੋ ਮਤਲਬ ਮਜੀਠੀਏ ਤੇ ਬੀਜੇਪੀ ਇੱਕ ਸਟੈਂਡ ਲੈ ਰਹੀ ਹੈ। ਤੇ ਖੈਰ ਜਿਵੇਂ ਅੱਡ ਅੱਡ ਥਿਅਰੀ ਚੱਲ ਰਹੀਆਂ ਹੈਗੀਆਂ, ਉਹਦੇ 'ਚ ਇੱਕ ਥਿਅਰੀ ਇਹ ਵੀ ਚੱਲ ਰਹੀ ਹੈ ਕਿ ਬੀਜੇਪੀ ਹੁਣ ਲਗਾਤਾਰ ਬੀਜੇਪੀ ਇਹ ਸਮਝ ਰਹੀ ਹੈ ਕਿ ਸਾਡੀ ਜਿਹੜੀ ਹਿੰਦੂ ਵੋਟਾਂ ਹੈਗੀਆਂ ਸ਼ਹਿਰਾਂ 'ਚ, ਉਹਨਾਂ 'ਚ ਦਖਲਅੰਦਾਜ਼ੀ ਕਰਨ ਵਾਸਤੇ ਆਮ ਆਦਮੀ ਪਾਰਟੀ ਕਮਰ ਕਸ ਰਹੀ ਹੈ। ਮੈਨੂੰ ਲੱਗਦਾ ਗਾ ਕਿ ਹੁਣ ਪੰਜਾਬ 'ਚ ਬੀਜੇਪੀ ਬਹੁਤ ਜ਼ਿਆਦਾ ਐਗਰੈਸਿਵਲੀ ਆਮ ਆਦਮੀ ਪਾਰਟੀ ਦੇ ਉਲਟ ਕੰਪੇਨ ਚਲਾਊਗੀ, ਕਿਉਂਕਿ ਉਹਨਾਂ ਨੂੰ ਡਰ ਹੈ ਕਿ ਜਿਵੇਂ ਕਿਸਾਨ ਅੰਦੋਲਨ ਜਦੋਂ ਚੁੱਕਿਆ ਗਿਆ ਸੀਗਾ, ਉਦੋਂ ਵੀ ਇਹ ਸਵਾਲ ਉੱਠਿਆ ਸੀਗਾ ਕਿ ਕੀ ਆਪਣੇ ਪਿੰਡਾਂ ਵਾਲੇ ਜਿਹੜੇ ਜੱਟ ਸੀਗੇ, ਉਹਨਾਂ ਤੋਂ ਮੂੰਹ ਉੱਠ ਗਿਆ ਹੈ ਅਰਵਿੰਦ ਕੇਜਰੀਵਾਲ ਦਾ, ਕੀ ਉਹ ਸ਼ਹਿਰਾਂ 'ਚ ਜਿਹੜਾ ਹਿੰਦੂ ਵਰਗ ਹੈ, ਹਿੰਦੂ ਵੋਟਰ ਹੈ, ਕਿ ਉਹਨੂੰ ਰੁਝਾਉਣ ਵਾਸਤੇ ਹੀ ਇਹ ਸਾਰਾ ਕੁਝ ਕੀਤਾ ਗਿਆ, ਇਹ ਸਵਾਲ ਸੀਗੇ। ਤੇ ਹੁਣ ਬੀਜੇਪੀ ਵੀ ਇਸ ਚੀਜ਼ ਨੂੰ ਐਡਰੈਸ ਕਰ ਰਹੀ ਹੈ। ਮੇਰੇ ਕਿਸੇ ਬੀਜੇਪੀ ਦੇ ਇੱਕ ਆਗੂ ਨਾਲ ਗੱਲ ਹੋ ਰਹੀ ਸੀ, ਉਹਨਾਂ ਨੇ ਕਿਹਾ ਕਿ ਜਿਹੜਾ ਲੁਧਿਆਣੇ ਦਾ ਇਲੈਕਸ਼ਨ ਹੈ, ਲੁਧਿਆਣਾ ਵੈਸਟ ਦਾ, ਉਹਦੇ ਜੀ ਤੋਂ ਇੱਕ ਗੱਲ ਸਾਫ਼ ਹੋ ਰਹੀ ਹੈ ਕਿ ਜਿਹੜੀ ਸ਼ਹਿਰੀ ਵੋਟਾਂ ਨੇ ਉਹਦੇ 'ਚ ਦੋ ਹੀ ਪਾਰਟੀਆਂ ਅੱਗੇ ਦਿਖਣਗੀਆਂ, ਇੱਕ ਬੀਜੇਪੀ ਦਿਖੂਗੀ, ਇੱਕ ਆਮ ਆਦਮੀ ਪਾਰਟੀ ਦਿਖੂਗੀ। ਇਸ ਕਰਕੇ ਹੁਣ ਪੰਜਾਬ 'ਚ ਜਿਹੜਾ ਅਟੈਕ ਵੋਰ ਚੱਲੂਗਾ, ਉਹ ਬੀਜੇਪੀ ਅਕਾਲੀ ਦਲ ਦੇ ਉਲਟ ਕੋਈ ਅਟੈਕ ਨਹੀਂ ਕਰੂਗੀ। ਅਕਾਲੀ ਦਲ ਨੂੰ ਤਾਂ ਇਹ ਮੰਨੂਗੀ ਕਿ ਰੂਰਲ ਵੋਟਰਸ ਵਾਸਤੇ, ਪਿੰਡਾਂ ਵਾਲੀਆਂ ਵੋਟਾਂ ਵਾਸਤੇ ਅਕਾਲੀ ਦਲ ਨਾਲ ਅਲਾਇੰਸ ਵੀ ਹੋ ਸਕਦਾ ਹੈ। ਤੇ ਇਸ ਕਰਕੇ ਉਹ ਆਮ ਆਦਮੀ ਪਾਰਟੀ ਤੇ ਕਾਂਗਰਸ 'ਤੇ ਜ਼ਿਆਦਾ ਹਮਲਾਵਰ ਰਹਿਣਗੇ। ਕਾਂਗਰਸ ਨੂੰ ਵੀ ਮੰਨਦੇ ਨੇ ਬੀਜੇਪੀ ਵਾਲੇ ਕਿ ਇੱਕ ਵੱਡੇ ਧਿਰ ਹੈਗੇ ਆ ਸ਼ਹਿਰਾਂ 'ਚ ਜਿਹੜੇ ਵੋਟਾਂ ਖਿੱਚਦੀ ਹੈਗੀ ਆ। ਹੁਣ ਜੇ ਆਪਾਂ ਦੇਖਾਂਗੇ ਤਾਂ ਲੁਧਿਆਣੇ ਵੈਸਟ ਦਾ ਚੋਣ ਦੇ ਰਿਜ਼ਲਟ ਵੀ ਦੇਖੋ ਤੁਸੀਂ ਕਿ ਜੀ 35,000 ਦੇ ਨੇੜੇ ਤੇੜੇ ਵੋਟਾਂ ਆਮ ਆਦਮੀ ਪਾਰਟੀ ਕੋਲ ਨੇ, 25,000 ਵੋਟਾਂ ਲੈ ਗਏ ਆਪਣੇ ਕਾਂਗਰਸ ਵਾਲੇ, ਤੇ ਬੀਜੇਪੀ ਨੂੰ 20,000 ਵੋਟਾਂ ਮਿਲੀਆਂ। ਯਾਨੀ ਕਿ ਤਿੰਨ ਪਾਰਟੀਆਂ ਹੀ ਨੇ ਇੱਕ ਸਾਈਕਲ 'ਚ। ਤੇ ਜੀ ਅਕਾਲੀ ਦਲ ਨੂੰ ਤਾਂ 9,000 ਵੋਟਾਂ ਪਈਆਂ। ਤੇ ਅਕਾਲੀ ਦਲ ਸ਼ਹਿਰਾਂ 'ਚ ਖਾਸੀ ਘਟੀ ਵੀ ਹੈ, ਆਪਾਂ ਇਹ ਵੀ ਦੇਖ ਰਹੇ ਹਾਂ। ਉਹਦਾ ਖਾਸਾ ਨੁਕਸਾਨ ਵੀ ਹੋਇਆ ਹੈਗਾ ਅਕਾਲੀ ਦਲ ਦਾ ਸ਼ਹਿਰਾਂ 'ਚ। ਹਾਲਾਂਕਿ ਅਕਾਲੀ ਦਲ ਹਜੇ ਵੀ ਪਿੰਡਾਂ 'ਚ ਸਟਰੋਂਗ ਹੈਗੀ ਆ, ਉਹ ਆਪਾਂ ਦੇਖਦੇ ਹਾਂ ਮਾਲਵੇ 'ਚ ਖਾਸ ਕਰ। ਤੇ ਉਹ ਉਸੇ ਮਾਨਸਿਕਤਾ ਨਾਲ ਮੈਨੂੰ ਲੱਗਦਾ ਗਾ ਕਿ ਹੁਣ ਆਪਾਂ ਅਗਲੇ ਕੁਛ ਦਿਨਾਂ ਤੱਕ ਟਕਰਾਅ ਦੇਖਾਂਗੇ। ਉਹ ਬੀਜੇਪੀ ਵਰਸਿਸ ਆਮ ਆਦਮੀ ਪਾਰਟੀ ਥੋੜ੍ਹਾ ਤਿੱਖਾ ਦੇਖਾਂਗੇ, ਕਾਂਗਰਸ ਨੂੰ ਵੀ ਵਿੱਚ ਲਪੇਟਣਗੇ। ਤੇ ਇਹ ਜਿਹੜਾ ਹੁਣ ਤੁਸੀਂ ਦੇਖੋ ਮਤਲਬ ਬੀਜੇਪੀ ਨੇ ਕੀ ਕੀਤਾ, ਜਿਹੜਾ ਜੀ ਇਹ ਪ੍ਰੋਗਰਾਮ ਸੀਗਾ ਇਹ ਕਾਂਗਰਸ ਦੇ ਉਲਟ ਸੀਗਾ। 50 ਸਾਲਾਂ ਐਮਰਜੈਂਸੀ ਦੇ ਉਲਟ ਇਹ ਪ੍ਰੋਗਰਾਮ ਹੋ ਰਿਹਾ ਸੀਗਾ, ਤੇ ਇਹਦੇ 'ਚ ਨਿਸ਼ਾਨਾ ਕਿਹਦੇ ਉਲਟ ਲਾਇਆ ਗਿਆ? ਆਮ ਆਦਮੀ ਪਾਰਟੀ ਦੇ ਉਲਟ। ਤੇ ਹੁਣ ਇਹ ਟ੍ਰਾਇੰਗੂਲਰ ਚੀਜ਼ਾਂ ਆਪਾਂ ਨੂੰ ਸ਼ਹਿਰੀ ਵੋਟਰਸ ਦੇ ਮੱਦੇ ਨਜ਼ਰ ਦੇਖਣ ਨੂੰ ਮਿਲਣਗੀਆਂ। ਬੀਜੇਪੀ, ਕਾਂਗਰਸ, ਆਮ ਆਦਮੀ ਪਾਰਟੀ, ਇਹ ਟ੍ਰਾਇੰਗੂਲਰ ਫਾਈਟ ਚੱਲੂਗੀ ਜੀ ਹੁਣ ਨੈਰੇਟਿਵ ਦੀ। ਜੀ ਚਲੋ ਦੇਖਦੇ ਹਾਂ ਬਣਦਾ ਕੀ ਹੈ। ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਸੋ ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ। ਸ਼ੁਕਰੀਆ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ।